पंजाब के जिन्ने सियासतदान ने इन्हां ने हुण तक पंजाब के पानियां की राखी लई कोई बहुती वधिया कारगुजारी नहीं है। जिहड़े चैनल ने साडे उन्होंने इउं लगन लाया पिया भी जिहड़ा कोई बंदा साडे बारे समझना चाहे इन्हां चैनलों राहीं वो यही समझूगा भी पंजाब के लोग तड़के उठते आ ते भंगड़े गिद्धे नज़ारे पूरियां मौजां ने। इत्थे कोई मसला ही नहीं है, इत्थे तां लोकां दी कोई लोड़ ही है नहीं। लख के करीब जिहड़ा हैगा शहादतां हो गईयां, बड़ी वड्डी गिणती विच तशद्दद होया, बड़ी वड्डी गिणती दे विच लोकां उत्ते जुल्म होया। जेल੍ਹਾਂ 'च नज़रबंद सिंह 22 30 साल तो बंद ने, कोई सुनवाई नहीं, कोई अंतरराष्ट्रीय प्लेटफार्म साडी गल नहीं सुनदा। श्रोमणी कमेटी का प्रधान सरदार हरजिंदर सिंह धामी ते होर कुछ लीडर उत्थे भेजते बादल परिवार ने, बादल दल ने कि जदों इन्हां दा विरोध होऊगा ते लोकां 'च जिहड़ी मोर्चे दे हक विच लोकां दी राय आ उहदे 'च दुविधा पऊगी। सरदार हरजिंदर सिंह धामी जां श्रोमणी कमेटी दे जां बादल दल दे आगू तां यही पढ़ा मारी जांदे आ भी सानूं सद्दिया सी या सद्द के सानूं जलील कीता, पर सारा घटनाक्रम इन्ना सीधा जिहा दिखदा नहीं हैगा। दसदे आ भी जदों पता लग्या ना प्रबंधकां नूं भी वो आउणा चाहुंदे आ, इन्हां ने मना कीता बकायदा फोन करके भी इत्थे आओ ना, तुसीं जेकर आ गए हो हुण ते जिहड़ा जथेदार जगतार सिंह हवारा उहनूं सरबੱਤ खालसा जथेदार चुणिया होया, एक तां ਉਹਦੇ बारे स्पष्ट ਤੁਹਾਨੂੰ करना चाहिए। दूसरा हैगा भी ਜਿਹੜੇ गायब हुए ਸਰੂਪ ਆ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦਾ ਜੋ ਕੁਝ ਸਟੇਜ ਤੋਂ ਬੋਲਣ ਦੀ ਆਸ ਸੀਗੀ ਉਹ ਨਹੀਂ ਵਾਪਰਿਆ ਤੇ ਬਾਅਦ ਵਿੱਚ ਜਦੋਂ ਬੁਲਾਰਿਆਂ ਨੇ ਆਪਦੇ ਵਿਚਾਰ ਜਿਹੜੇ ਆ ਸਾਂਝੇ ਕਰਨੇ ਸ਼ੁਰੂ ਕੀਤੇ ਤਾਂ ਫਿਰ ਇਹਨਾਂ ਨੂੰ ਬੜਾ ਗੁੱਸਾ ਚੜਿਆ ਵੀ ਸਾਡੀ ਹਾਜ਼ਰੀ 'ਚ ਸਾਡੀ ਪਾਰਟੀ ਦਾ ਜਲੂਸ ਨਿਕਲ ਰਿਹਾ। ਤੁਸੀਂ ਪ੍ਰਧਾਨ ਜੀ ਇਹ ਗੱਲਾਂ ਕਿਉਂ ਕੀਤੀਆਂ ਵੀ ਜਦੋਂ ਬਾਦਲ ਦਲ ਹਾਰ ਗਿਆ ਤੇ ਤੁਸੀਂ ਕਿਹਾ ਵੀ ਪੰਥ ਹਾਰ ਗਿਆ? ਪੰਥ ਕਿਵੇਂ? ਬਾਦਲ ਦਲ ਕੇ ਪੰਥ ਤਾਂ ਆ ਬੈਠਾ ਸੜਕ ਦੇ ਉੱਤੇ, ਪੰਥ ਤਾਂ ਜੁੱਤੀਆਂ ਖਾਂਦਾ ਬਾਦਲਕਿਆਂ ਤੋਂ ਪਿਛਲੇ 30-35 ਸਾਲਾਂ। ਉਹਨਾਂ ਨੇ ਤਾਂ ਅਣਸੱਦੇ ਮਹਿਮਾਨਾਂ ਨੂੰ ਫੇਰ ਵੀ ਜੀ ਆਇਆਂ ਕਿਹਾ, ਉਹਨਾਂ ਨੇ ਤਾਂ ਫੇਰ ਵੀ ਟਾਈਮ ਦਿੱਤਾ ਇਹਨਾਂ ਨੂੰ ਤੇ ਹੁਣ ਦੋਸ਼ੀ ਨੂੰ ਦੋਸ਼ੀ ਕਹੇ ਬਗੈਰ, ਗਲਤ ਨੂੰ ਗਲਤ ਕਹੇ ਬਗੈਰ, ਸੰਗਤਾਂ ਦੀ ਭਾਵਨਾ ਦੀ ਕਦਰ ਕੀਤੇ ਬਗੈਰ ਤੇ ਫਿਰ ਚਾਹਣਾ ਇਹ ਕਿ ਸਾਨੂੰ ਲੀਡਰ ਮੰਨੋ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦਾ ਜਾਂ ਪੰਜਾਬ ਦਾ ਜਾਂ ਸਾਡੇ ਸਾਰਿਆਂ ਦਾ ਜਿਹੜਾ ਸਭ ਤੋਂ ਅਹਿਮ ਮਸਲਾ ਸਤਲੁਜ ਜਮਨਾ ਲਿੰਕ ਨਹਿਰ, ਉਹਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀਗੀ, ਪਰ ਅੱਜ ਕੋਈ ਕਾਨੂੰਨੀ ਅੜਚਣ ਆ ਗਈ ਜਿਹਦੀ ਕਰਕੇ ਪਤਾ ਲੱਗਿਆ ਬਈ ਕੋਈ ਸੁਣਵਾਈ ਨਹੀਂ ਹੋਈ। ਚੰਗੀ ਗੱਲ ਆ ਵੀ ਸੁਣਵਾਈ ਨਹੀਂ ਹੋਈ, ਕਿਉਂਕਿ ਜਿਹੜੀ ਸੁਣਵਾਈ ਹੋ ਵੀ ਰਹੀ ਆ ਉਹਦੇ ਬਾਰੇ ਵੀ ਆਪਾਂ ਨੂੰ ਸਪਸ਼ਟ ਪਤਾ ਵੀ ਭਾਰਤੀ ਹਕੂਮਤੀ ਤੰਤਰ ਇਹ ਕਹਿੰਦਾ ਕਿ ਸਾਨੂੰ ਨਹੀਂ ਪਤਾ ਤੁਹਾਡੇ ਕੋਲੇ ਪਾਣੀ ਕਿੰਨਾ, ਤੁਸੀਂ ਪੰਜਾਬ ਵਾਲੇ ਮਰਦੇ ਹੋ ਜੰਮਦੇ ਹੋ, ਤੁਹਾਡੇ ਕੋਈ ਕੰਜਰਖਾਨਾ ਹੁੰਦਾ, ਤੁਹਾਡਾ ਕੋਈ ਬੰਜਰਖਾਨਾ ਹੁੰਦਾ, ਸਾਨੂੰ ਤਾਂ ਇਹ ਆ ਕਿ ਅਸੀਂ ਤੁਹਾਡਾ ਪੰਜਾਬ ਦਾ ਪਾਣੀ ਹਰ ਹਾਲਤ ਵਿੱਚ ਲੈ ਕੇ ਜਾਣਾ, ਅਸੀਂ ਤਾਂ ਹਰ ਸੰਭਵ ਤਰੀਕੇ ਨਾਲ ਪੰਜਾਬ ਦਾ ਪਾਣੀ ਲੁੱਟਣਾ। ਤੋ ਜਦੋਂ ਵੀ ਕਿਤੇ ਇਸ ਮਸਲੇ ਉੱਤੇ ਕੋਈ ਗੱਲਬਾਤ ਚੱਲਦੀ ਆ ਤਾਂ ਪੰਜਾਬ ਦਾ ਜਾਂ ਪੰਜਾਬ ਦੇ ਲੋਕਾਂ ਦਾ ਪੱਖ ਸੁਣਨ ਸਮਝਣ ਦੀ ਕੋਈ ਲੋੜ ਨਹੀਂ ਸਮਝੀ ਜਾਂਦੀ। ਸਿੱਧਾ ਜਿਹਾ ਕੰਮ ਆ ਕਿ ਦੱਸੋ ਜੀ ਫਿਰ ਨਹਿਰ ਕਿੱਧਰ ਪੱਟੀਏ, ਦੱਸੋ ਜੀ ਫਿਰ ਪਾਣੀ ਕਿਵੇਂ ਲੈ ਕੇ ਜਾਣਾ। ਜਦੋਂ ਪੰਜਾਬ ਵਾਲੇ ਕਹਿੰਦੇ ਆ ਕਿ ਸਾਡੇ ਕੋਲੇ ਪਾਣੀ ਵਾਧੂ ਹੈ ਹੀ ਨਹੀਂ, ਉਹ ਕਹਿੰਦੇ ਇਹ ਤਾਂ ਗਾਰੀ ਨਾ ਛੱਡੋ ਜੀ, ਇਹ ਤਾਂ ਗਾਰੀ ਨਾ ਛੱਡੋ। ਜਿਹੜਾ ਅਸੀਂ ਪਿਛਲੇ ਸਮਿਆਂ ਦੇ ਵਿੱਚ ਸਮਝੌਤਿਆਂ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਡਨ ਕਰੀ ਬੈਠੇ ਆ, ਉਹ ਤਾਂ ਅਸੀਂ ਲੈਣਾ ਹੀ ਹੈ। ਡਨ ਕੀ ਕੀਤਾ ਸੀ? ਇੱਕ ਵਾਰੀ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਜਿਹੜਾ ਮੁੱਖ ਮੰਤਰੀ ਸੀ 1981 ਦੇ ਵਿੱਚ 31/12/81 ਦੀ ਗੱਲ ਦੱਸਦੇ ਆ, ਇੱਕ ਤਰੀਕੇ ਨਾਲ ਜਿਵੇਂ ਪਿਸਤੌਲ ਦੀ ਨੋਕ ਉੱਤੇ ਕੰਮ ਕਰਾਈਦਾ, ਉਹਨੂੰ ਕਿਹਾ ਵੀ ਨਹੀਂ ਫਿਰ ਘਰ ਨੂੰ ਤੁਰ ਜਾ ਮੁੱਖ ਮੰਤਰੀ ਦੀ ਕੁਰਸੀ ਛੱਡ ਕੇ, ਤੇ ਨਹੀਂ ਫਿਰ ਸਿੱਧਾ ਜਿਹਾ ਕੰਮ ਆ ਵੀ ਆਪਦਾ ਇੱਥੇ ਸਾਈਨ ਕਰ ਦੇ। ਉਹਨੇ ਪੰਜਾਬ ਦੇ ਪਾਣੀਆਂ ਦੀ ਲੁੱਟਣ ਦੇ ਲਈ ਜੋ ਡਾਕੂਮੈਂਟ ਬਣਵਾਇਆ ਜਿਹਨੂੰ ਕਹਿੰਦੇ ਆ ਜੀ ਸਮਝੌਤਾ ਹੋ ਗਿਆ, ਰਹਿੰਦੀ ਖੂੰਦੀ ਕਸਰ ਲੌਂਗੋਵਾਲ ਨਾਲ ਸਮਝੌਤੇ ਮੌਕੇ ਪੂਰੀ ਕਰ ਲਈ ਅਗਲਿਆਂ ਨੇ ਵੀ ਅਸੀਂ ਨਹਿਰ ਪੱਟ ਕੇ ਦਿਆਂਗੇ। ਹੁਣ ਇੱਕ ਪਾਸੇ ਤਾਂ
ਅਕਾਲੀ ਦਲ ਨੇ ਮੋਰਚਾ ਲਾਇਆ, ਪੰਜਾਬ ਨੇ ਪੰਥ ਨੇ ਪੂਰੀ ਹਮਾਇਤ ਕੀਤੀ। ਧਰਮ ਜਦੋਂ ਮੋਰਚੇ ਮੌਕੇ ਇੱਕ ਪੂਰੀ ਨਹਿਰ ਵਾਲਾ ਮੋਰਚਾ ਜਿਹੜਾ, ਤੇ ਜਦੋਂ ਸਮਝੌਤਾ ਕਰਨ ਦੀ ਵਾਰੀ ਆਈ ਉਦੋਂ ਲੌਂਗੋਵਾਲ ਸਾਹਿਬ ਕਹਿੰਦੇ ਜੀ ਨਹਿਰ ਪੱਟ ਕੇ ਦੇਾਂਗੇ ਤੇ ਪਾਣੀ ਜਿਹੜਾ ਉਹ ਜਾਂਦਾ ਰਹੂਗਾ। ਫਿਰ ਕੈਪਟਨ ਅਮਰਿੰਦਰ ਸਿੰਘ ਦੀ ਵਾਰੀ ਆਈ, ਇਹਨੇ ਫੱਟੇ ਚੱਕ ਤੇ ਜਦੋਂ 2004 ਦੇ ਵਿੱਚ ਪੰਜਾਬ ਸਾਰੇ ਸਮਝੌਤੇ ਰੱਦ ਕਾਨੂੰਨ, ਉਹਦੇ ਵਿੱਚ ਵੀ ਇਹਨਾਂ ਨੇ ਕਹਿਤਾ ਵੀ ਠੀਕ ਆ ਜੀ, ਜਿਹੜਾ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਜਾਂਦਾ ਉਹ ਜਾਂਦਾ ਰਹੂਗਾ। ਕੁੱਲ ਮਿਲਾ ਕੇ ਅੱਜ ਤੱਕ ਕੋਈ ਪੰਜਾਬ ਦਾ ਸਿਆਸੀ ਭਲਵਾਨ ਜਿਹੜਾ ਹੈਗਾ ਉਹ ਪੰਜਾਬ ਦੇ ਪਾਣੀਆਂ ਦੀ ਰਾਖੀ ਕਰ ਨਹੀਂ ਸਕਿਆ। ਤੇ ਜੇਕਰ ਕੋਈ ਗੱਲਬਾਤ ਹੋਈ ਆ ਤਾਂ ਉਹ ਇਹ ਹੋਈ ਆ ਬਈ ਇਹਨਾਂ ਨੇ ਬਿਆਨ ਬੜੇ ਧੜੱਲੇ ਨਾਲ ਦਿੱਤੇ ਆ। ਜਿਵੇਂ ਪਿੱਛੇ ਜੇ ਜਦੋਂ ਹਰਿਆਣੇ ਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ, ਉਦੋਂ ਗਹਿ ਗੱਡਮਾ ਬਿਆਨ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਦੇਤਾ ਸੀ। ਸੋ ਬਿਆਨਾਂ ਬੂਨਾਂ ਵਾਲੀ ਤਾਂ ਪੂਰੀ ਧੁੱਕੀ ਕੱਢ ਦਿੰਦੇ ਆ, ਪਰ ਪੰਜਾਬ ਦੇ ਜਿੰਨੇ ਸਿਆਸਤਦਾਨ ਨੇ ਇਹਨਾਂ ਨੇ ਹੁਣ ਤੱਕ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕੋਈ ਬਹੁਤੀ ਵਧੀਆ ਕਾਰਗੁਜ਼ਾਰੀ ਨਹੀਂ ਹੈ। ਸੋ ਪੰਜਾਬ ਦਾ ਪਾਣੀ ਲੁੱਟ ਕੇ ਇੱਥੇ ਬੰਜਰ ਬਣਾਉਣਾ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੰਜਰ ਬਣਾਉਣਾ। ਕੰਜਰ ਤੋਂ ਭਾਵ ਜਿਵੇਂ ਹਿੱਪੀ ਕਲਚਰ ਸੀਗਾ ਨਾ, ਨਸ਼ੇ ਪੱਤੇ ਛਕੋ, ਡੀਜੇ ਲਾ ਕੇ ਭੰਗੜੇ ਪਾਓ, ਖੁਸ਼ੀਆਂ ਮਨਾਓ, ਭੁੱਲ ਜਾਓ ਕਿ ਤੁਹਾਡੇ ਮਸਲੇ ਕੀ ਨੇ, ਭੁੱਲ ਜਾਓ ਕਿ ਤੁਹਾਡੀ ਕੋਈ ਵੱਖਰੀ ਕੌਮ ਆ, ਨਜ਼ਾਰੇ ਲਾਓ, ਬਸ ਐਸ਼ਾਂ ਕਰੋ। ਜਿਹੜੇ ਚੈਨਲ ਨੇ ਸਾਡੇ, ਉਹਨਾਂ ਨੇ ਇਉਂ ਲੱਗਣ ਲਾਇਆ ਪਿਆ ਵੀ ਜਿਹੜਾ ਕੋਈ ਬੰਦਾ ਸਾਡੇ ਬਾਰੇ ਸਮਝਣਾ ਚਾਹਵੇ ਇਹਨਾਂ ਚੈਨਲਾਂ ਰਾਹੀਂ, ਉਹ ਇਹੀ ਸਮਝੂਗਾ ਵੀ ਪੰਜਾਬ ਦੇ ਲੋਕ ਤੜਕੇ ਉੱਠਦੇ ਆ ਤੇ ਭੰਗੜੇ ਗਿੱਧੇ ਨਜ਼ਾਰੇ ਪੂਰੀਆਂ ਮੌਜਾਂ ਨੇ, ਇੱਥੇ ਕੋਈ ਮਸਲਾ ਹੀ ਨਹੀਂ ਹੈਗਾ, ਇੱਥੇ ਤਾਂ ਲੋਕਾਂ ਦੀ ਕੋਈ ਲੋੜ ਹੀ ਹੈ ਨਹੀਂ। ਜਦੋਂ ਕਿ ਅਸੀਂ ਹੁਣੇ ਲੱਖ ਦੇ ਕਰੀਬ ਜਿਹੜਾ ਹੈਗਾ ਬੰਦੇ ਕਹਿੰਦੇ ਆ ਵੀ ਸ਼ਹਾਦਤਾਂ ਹੋ ਗਈਆਂ, ਬੜੀ ਵੱਡੀ ਗਿਣਤੀ ਵਿੱਚ ਤਸ਼ੱਦਦ ਹੋਇਆ, ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਉੱਤੇ ਜ਼ੁਲਮ ਹੋਇਆ। ਜੇਲ੍ਹਾਂ 'ਚ ਨਜ਼ਰਬੰਦ ਸਿੰਘ 22 30 ਸਾਲ ਤੋਂ ਬੰਦ ਨੇ, ਕੋਈ ਸੁਣਵਾਈ ਨਹੀਂ, ਕੋਈ ਅੰਤਰਰਾਸ਼ਟਰੀ ਪਲੇਟਫਾਰਮ ਸਾਡੀ ਗੱਲ ਨਹੀਂ ਸੁਣਦਾ। ਤੇ ਜਦੋਂ ਵੀ ਸਿੱਖ ਇਹਨਾਂ ਮਸਲਿਆਂ ਵੱਲ ਨੂੰ ਧਿਆਨ ਕਰਦੇ ਆ ਤਾਂ ਸਾਡੀ ਕੌਮ ਦੇ ਅੰਦਰ ਬਹੁਤ ਕੁਛ ਇਹੋ ਜਿਹਾ ਖੜਾ ਹੋ ਜਾਂਦਾ ਜਿਹਦੇ ਬਾਰੇ ਜੇ ਗੱਲ ਕਰੀਏ ਤਾਂ ਮਰਦੇ ਆ, ਤੇ ਚੁੱਪ ਰਹੀਏ ਤਾਂ ਮਰਦੇ ਆ। ਹੁਣ ਜਿਹੜਾ ਕੁਛ ਚੰਡੀਗੜ੍ਹ ਮੋਹਾਲੀ ਬਾਰਡਰ ਦੇ ਉੱਤੇ ਜਿਹੜਾ ਚੱਲ ਰਿਹਾ ਆਪਣਾ ਕੌਮੀ ਇਨਸਾਫ ਮੋਰਚਾ, ਜਿਹਦੇ ਵਿੱਚ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦਾ ਮਸਲਾ ਮੁੱਖ ਵਾ, ਉੱਥੇ ਜੋ ਕੁਝ ਕੱਲ ਵਾਪਰਿਆ ਆਪਾਂ ਚਰਚਾ ਕੀਤੀ ਸੀਗੀ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਹੋਰ ਕੁਝ ਲੀਡਰ ਉੱਥੇ ਭੇਜਤੇ ਬਾਦਲ ਪਰਿਵਾਰ ਨੇ, ਬਾਦਲ ਦਲ ਨੇ, ਕਿ ਜਦੋਂ ਇਹਨਾਂ ਦਾ ਵਿਰੋਧ ਹੋਊਗਾ ਤੇ ਲੋਕਾਂ 'ਚ ਜਿਹੜੀ ਮੋਰਚੇ ਦੇ ਹੱਕ ਵਿੱਚ ਲੋਕਾਂ ਦੀ ਰਾਏ ਆ ਉਹਦੇ 'ਚ ਦੁਬਦਾ ਪਊਗੀ। ਅੱਧੇ ਕਹਿਣਗੇ ਕਿ ਗਲਤ ਹੋਇਆ, ਅੱਧੇ ਕਹਿਣਗੇ ਠੀਕ ਹੋਇਆ। ਤੋ ਇਸ ਵੇਲੇ ਚੱਲ ਵੀ ਇਹੀ ਰਿਹਾ। ਪਹਿਲੋਂ ਸਾਰਿਆਂ ਦੇ ਦਿਲ ਦਿਮਾਗ ਵਿੱਚ ਇਹੀ ਗੱਲ ਸੀਗੀ ਕਿ ਆਪਾਂ ਜਿਹੜਾ ਨਜ਼ਰਬੰਦ ਸਿੰਘਾਂ ਰਿਹਾ ਕਰਾਉਣੇ ਆ। ਹੁਣ ਮਸਲਾ ਹੀ ਬਦਲ ਗਿਆ। ਕੱਲ ਤੋਂ ਇਹੀ ਚਰਚਾ ਚੱਲੀ ਜਾ ਰਹੀ ਆ ਬਈ ਕੀ ਉੱਥੇ ਬਾਦਲ ਦਲ ਦੇ ਆਗੂਆਂ ਦਾ ਇਸ ਤਰੀਕੇ ਨਾਲ ਆਉਣਾ ਤੇ ਉਹਨਾਂ ਦਾ ਵਿਰੋਧ ਹੋਣਾ ਇਹ ਠੀਕ ਆ ਕਿ ਗਲਤ ਆ। ਤੇ ਉੱਪਰੋਂ ਹੁਣ ਇਹ ਵੀ ਜਾਪਦਾ ਵੀ ਜਦੋਂ ਪ੍ਰਬੰਧਕਾਂ ਨੇ ਸਾਫ਼ ਮਨਾ ਕਰਤਾ ਸੀਗਾ ਵੀ ਤੁਸੀਂ ਆਇਓ ਨਾ, ਇਹ ਹੁਣ ਗੱਲ ਬਾਰ-ਬਾਰ ਉੱਭਰ ਰਹੀ ਆ। ਸਰਦਾਰ ਹਰਜਿੰਦਰ ਸਿੰਘ ਧਾਮੀ ਜਾਂ ਸ਼੍ਰੋਮਣੀ ਕਮੇਟੀ ਦੇ ਜਾਂ ਬਾਦਲ ਦਲ ਦੇ ਆਗੂ ਤਾਂ ਇਹੀ ਫੜਾਂ ਮਾਰੀ ਜਾਂਦੇ ਆ ਵੀ ਸਾਨੂੰ ਸੱਦਿਆ ਸੀ ਜਾਂ ਸੱਦ ਕੇ ਸਾਨੂੰ ਜਲੀਲ ਕੀਤਾ, ਪਰ ਸਾਰਾ ਘਟਨਾਕ੍ਰਮ ਇੰਨਾ ਸਿੱਧਾ ਜਿਹਾ ਦਿਖਦਾ ਨਹੀਂ ਹੈਗਾ। ਦੱਸਦੇ ਆ ਵੀ ਜਦੋਂ ਪਤਾ ਲੱਗਿਆ ਨਾ ਪ੍ਰਬੰਧਕਾਂ ਨੂੰ ਵੀ ਉਹ ਆਉਣਾ ਚਾਹੁੰਦੇ ਆ, ਇਹਨਾਂ ਨੇ ਮਨਾ ਕੀਤਾ ਬਕਾਇਦਾ ਫੋਨ ਕਰਕੇ ਵੀ ਇੱਥੇ ਆਇਓ ਨਾ ਪਹਿਲਾਂ, ਜਾਂ ਜਿਹੜੇ ਮਸਲੇ ਆ ਤੁਹਾਡੇ ਨਾਲ ਸੰਬੰਧਿਤ ਜਿਹੜੇ ਮੋਰਚੇ ਦੀਆਂ ਮੰਗਾਂ ਨੇ ਉਹਨਾਂ ਚੋਂ ਇੱਕ ਮੁੱਖ ਮੰਗ ਆ ਗਾਇਬ ਹੋਏ ਸਰੂਪਾਂ ਦਾ ਮਸਲਾ, ਉਹਦੇ ਬਾਰੇ ਤੁਹਾਡੀ ਜਿਹੜੀ ਹੈਗੀ ਆ ਕਲੀਅਰਿਟੀ ਸਪਸ਼ਟਤਾ ਹੋਣੀ ਚਾਹੀਦੀ, ਜਵਾਬ ਲੈ ਕੇ ਆਇਓ ਜਿੱਦਣ ਆਉਣਾ ਹੈ। ਪਰ ਇਹਨਾਂ ਨੂੰ ਸ਼ਾਇਦ ਲੱਗਿਆ ਹੋਵੇ ਵੀ ਅਸੀਂ ਉਸੇ ਧੜੱਲੇ ਨਾਲ ਜਾ ਵੜਦੇ ਹਾਂ। ਅਸਲ ਵਿੱਚ ਮੈਨੂੰ ਇਉਂ ਲੱਗਦਾ ਵੀ ਜਿਹੜਾ ਸਰਦਾਰ ਹਰਜਿੰਦਰ ਸਿੰਘ ਧਾਮੀ ਆ ਉਹਨੇ ਆਪਦੇ ਕਿਰਦਾਰ ਨੂੰ ਜਾਂ ਆਪਦੇ ਕੱਦ ਨੂੰ ਥੋੜਾ ਜਿਹਾ ਜ਼ਰੂਰਤ ਤੋਂ ਜ਼ਿਆਦਾ ਵੱਡਾ ਸਮਝ ਲਿਆ। ਜ਼ਰੂਰਤ ਤੋਂ ਜ਼ਿਆਦਾ ਵੱਡਾ ਕਿਵੇਂ ਸਮਝ ਲਿਆ ਬਈ ਇਹ ਗੱਲ ਪੱਕੀ ਆ ਕਿ ਬੀਤੇ ਦੌਰ ਦੇ ਵਿੱਚ ਉਹਨੇ ਕਾਫੀ ਇੱਜ਼ਤ ਕਮਾਈ ਆ ਤੇ ਅਸੀਂ ਵੀ ਉਹਦੇ ਚੰਗੇ ਕੰਮਾਂ ਦਾ, ਚੰਗੇ ਗੁਣਾਂ ਦਾ ਸਤਿਕਾਰ ਕਰਦੇ ਆ। ਪਰ ਇੱਕ ਗੱਲ ਹੋਰ ਨਾਲ ਜਿਹੜੀ ਆ ਉਹ ਹੈ ਵੀ ਉਹ ਧਿਰ ਕਿਹੜੀ ਚੋਂ, ਉਹ ਧਿਰ ਨੇ ਉਹਨੂੰ ਇਸ ਕਰਕੇ ਥੋੜੀ ਪ੍ਰਧਾਨ ਬਣਾਇਆ ਵਾ ਵੀ ਉਹ ਬੜਾ ਚੰਗਾ ਬੰਦਾ, ਇਸ ਕਰਕੇ ਉਹ ਤਾਂ ਇਸ ਕਰਕੇ ਬਣਾਇਆ ਵੀ ਇਸ ਵੇਲੇ
ਬਦਨਾਮੀ ਹੋਈ ਇੰਨੀ ਹੋ ਚੁੱਕੀ ਆ ਵੀ ਕੋਈ ਇਹੋ ਜਿਹਾ ਬੰਦਾ ਮੂਹਰੇ ਲਾਓ ਜਿਹਦੇ ਸਹਾਰੇ ਸ਼ਾਇਦ ਉਹ ਲੋਕ ਭਰਮਾ ਲੈ ਜਾਣ ਜਿਹੜੇ ਹੁਣ ਕੋਲ ਦੀ ਨਹੀਂ ਲੰਘਦੇ। ਸੋ ਬਾਦਲ ਦਲ ਨੂੰ ਜਿਨ੍ਹਾਂ ਕਰਤੂਤਾਂ ਕਰਕੇ ਲੋਕਾਂ ਨੇ ਵੋਟਾਂ 'ਚ ਰੱਦ ਕਰਨਾ ਸ਼ੁਰੂ ਕੀਤਾ ਜਾਂ ਮੂੰਹ ਨਹੀਂ ਲਾਉਂਦੇ, ਪਰਾਲੀ ਮੰਗੀ ਹੋਈ ਪਰਾਲੀ ਨਹੀਂ ਦਿੰਦੇ, ਪਰਾਲੀ ਇੱਥੇ ਸੜਕਾਂ ਤੇ ਜਾਂ ਆਲੇ ਦੁਆਲੇ ਊਂ ਖੇਤਾਂ 'ਚ ਰੁਲਦੀ ਫਿਰਦੀ, ਪਰ ਉਹ ਪਰਾਲੀ ਜਿਹੜੀ ਆ ਉਹ ਜੇ ਬਾਦਲ ਦਲ ਵਾਲੇ ਧਰਨੇ ਲਈ ਮੰਗਦੇ ਅਗਲੇ ਦੇਣ ਤੋਂ ਨਾ ਕਰ ਦਿੰਦੇ ਆ। 2-2 ਘੰਟੇ ਲੋਕ ਇਹਨਾਂ ਨੂੰ ਖਪਾਉਂਦੇ ਆ ਵੀ ਜਾਓ ਭਾਜੋ, ਹੈ ਨਹੀਂ ਪਰਾਲੀ। ਤਾਂ ਇਹੋ ਜਿਹੇ ਮਾਹੌਲ ਦੇ ਵਿੱਚ ਉਹਨਾਂ ਨੇ ਜਦੋਂ ਧਾਮੀ ਨੂੰ ਪ੍ਰਧਾਨ ਬਣਾਇਆ ਸੀ ਤਾਂ ਉਹ ਇਸ ਕਰਕੇ ਬਣਾਇਆ ਸੀ ਕਿ ਜਿਹੜਾ ਲੋਕਾਂ ਦੇ ਵਿੱਚ ਵਿਰੋਧ ਆ ਸ਼ਾਇਦ ਉਹ ਤੇ ਕੋਈ ਫਰਕ ਪਵੇ, ਸ਼ਾਇਦ ਮਾੜਾ ਮੋਟਾ ਅਸਰ ਇਸ ਸ਼ਖਸੀਅਤ ਦਾ ਪਵੇ। ਸੋ ਸ਼ਖਸੀਅਤ ਦਾ ਚਿਹਰਾ ਮੋਹਰਾ ਵਰਤ ਕੇ ਜੋ ਕੁਝ ਕੀਤਾ ਜਾ ਰਿਹਾ ਉਹਦੇ ਤਹਿਤ ਜੇ ਦੇਖਿਆ ਜਾਵੇ ਤਾਂ ਇਹ ਖੇਡ ਜਿਹੜੀ ਆ ਉਹਦੇ ਵਿੱਚ ਬਾਦਲ ਦਲ ਨੂੰ ਕਈ ਗੱਲਾਂ 'ਚ ਕਾਮਯਾਬੀ ਮਿਲੀ ਵੀ ਆ। ਕਿਵੇਂ ਮਿਲੀ ਆ? ਚੇਤੇ ਕਰੋ ਜਦੋਂ ਆਮ ਜਨਰਲ ਜਿਹੜੀ ਪੰਜਾਬ ਵਿਧਾਨ ਸਭਾ ਦੀ ਚੋਣ ਹੋਈ, ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਉਦੋਂ ਥੋੜੇ ਟਾਈਮ ਬਾਅਦ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਸਾਰੇ ਅਕਾਲੀ ਦਲਾਂ ਦੇ ਪ੍ਰਧਾਨਾਂ ਦੀ ਇੱਕ ਮੀਟਿੰਗ ਸੱਦ ਲਈ। ਅਕਾਲ ਤਖਤ ਦੇ ਜਥੇਦਾਰ ਤੋਂ ਪਹਿਲਾਂ ਹੁਕਮ ਕਰਾ ਲਿਆ, ਫਿਰ ਮੀਟਿੰਗ ਸੱਦ ਲਈ ਵੀ ਆਪਾਂ ਜੀ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਲਈ ਇਕੱਠੇ ਹੋਣਾ। ਉੱਥੇ ਸਰਨਾ ਸਾਹਿਬ ਵੀ ਪਧਾਰੇ, ਮਨਜੀਤ ਸਿੰਘ ਜੀਕੇ ਵੀ ਇੱਕ ਅਕਾਲੀ ਦਲ ਦਾ ਪ੍ਰਧਾਨ ਆ, ਮਾਨ ਸਾਹਿਬ ਨੂੰ ਵੀ ਆਉਣਾ ਪੈ ਗਿਆ। ਸਿੱਖਾਂ 'ਚ ਇਤਰਾਜ਼ ਵੀ ਬੜਾ ਹੋਇਆ ਇਸ ਗੱਲ ਦਾ, ਤੇ ਨਾਲ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਬਿਠਾਤਾ। ਮਾਨ ਸਾਹਿਬ ਆ ਤਾਂ ਗਏ ਪਰ ਉਹਨਾਂ ਨੇ ਆਪਦੇ ਆਲੇ ਦੁਆਲੇ ਤੋਂ ਜਾਂ ਲੋਕਾਂ ਤੋਂ ਜਿਹੜਾ ਅਹਿਸਾਸ ਲਿਆ, ਉਹਨਾਂ ਨੇ ਬੜੀ ਜਲਦੀ ਇਸ ਮੀਟਿੰਗ ਤੋਂ ਬਾਅਦ ਵਿੱਚ ਟਾਲਾ ਜਿਹਾ ਵੱਟ ਲਿਆ ਇਹਨਾਂ ਤੋਂ। ਪਰ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਉਹ ਇਸ ਗੱਲ ਲਈ ਤਾਂ ਕਾਮਯਾਬ ਹੋ ਹੀ ਗਏ ਨਾ, ਇੱਕ ਵਾਰੀ ਸੁਖਬੀਰ ਬਾਦਲ ਨੂੰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇਕੱਠਾ ਕਰਤਾ। ਸਰਨੇ ਦਾ ਮਨਜੀਤ ਸਿੰਘ ਜੀਕੇ ਦਾ ਇਕੱਠਾ ਹੋਣਾ ਸੁਖਬੀਰ ਸਿੰਘ ਬਾਦਲ ਨਾਲ ਹੋਰ ਗੱਲ ਆ, ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਆ ਜਾਣ ਦਾ ਅਰਥ ਕੁਝ ਹੋਰ ਆ। ਖੈਰ ਉਹ ਗੱਲ ਤਾਂ ਅੱਗੇ ਨਾ ਵਧੀ। ਫਿਰ ਇਲੈਕਸ਼ਨਾਂ ਦਾ ਐਲਾਨ ਹੋ ਗਿਆ, ਜਦੋਂ ਸੰਗਰੂਰ ਲੋਕ ਸਭਾ ਚੋਣ ਦਾ ਐਲਾਨ ਹੋਇਆ, ਫਿਰ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਸੁਖਬੀਰ ਸਿੰਘ ਬਾਦਲ ਨੂੰ ਫੜਿਆ ਤੇ ਉਹਦੇ ਘਰੇ ਲੈ ਗਏ। ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇਕੱਲੇ ਦੀ ਨਾ ਤਾਂ ਕਦੇ ਜ਼ਰੂਰਤ ਪੈਣੀ ਸੀ, ਨਾ ਕਿਸੇ ਹੋਰ ਆਗੂ ਦੀ ਹਿੰਮਤ ਆ ਵੀ ਮਾਨ ਸਾਹਿਬ ਦੇ ਘਰੇ ਲੈ ਜਾਏ। ਤੇ ਮਾਨ ਸਾਹਿਬ ਦੇ ਨਾਲ ਮੁਲਾਕਾਤ ਕਰਾਉਣ ਦੀ ਹਿੰਮਤ ਜਾਂ ਜਿਹੜਾ ਜਿਗਰਾ ਉਹ ਧਾਮੀ ਸਾਹਿਬ 'ਚ ਹੀ ਆ, ਕਿਉਂਕਿ ਅਗਲੇ ਨੂੰ ਯਕੀਨ ਹੁੰਦਾ ਕਿ ਆਪਾਂ ਕਦੇ ਕਿਸੇ ਦਾ ਮਾੜਾ ਕੀਤਾ ਨਹੀਂ, ਆਪਾਂ ਗਲਤ ਨਹੀਂ ਕੀਤਾ, ਆਪਣਾ ਇੰਨਾ ਕੁ ਤਾਂ ਸਤਿਕਾਰ ਹੈਗਾ ਹੀ ਹੈ। ਇਸੇ ਲੜੀ ਦੇ ਵਿੱਚ ਮੈਨੂੰ ਲੱਗਦਾ ਕਿ ਕੱਲ ਉਹਨਾਂ ਨੇ ਸੋਚਿਆ ਵੀ ਉੱਥੇ ਜਿਹੜੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕ ਨੇ ਉਹ ਮੇਰਾ ਇੰਨਾ ਕੁ ਤਾਂ ਮਾਣ ਕਰਨਗੇ ਵੀ ਆਪਾਂ ਕਦੇ ਕੋਈ ਗਲਤ ਗੱਲ ਨਹੀਂ ਕੀਤੀ, ਆਪਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਰਹੇ ਹਾਂ। ਤੇ ਉਹ ਲੈ ਕੇ ਵੀ ਤਕਰੀਬਨ ਉਹੋ ਜਿਹੇ ਬੰਦੇ ਨੂੰ ਗਏ ਜਿਹੜੇ ਪਿਛਲੇ ਦੌਰ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੇ ਹਮੈਤੀ ਰਹੇ ਨੇ। ਇਹ ਠੀਕ ਆ ਕਿ ਖਾੜਕੂ ਸਿੱਖ ਸੰਘਰਸ਼ ਨੇ ਜਾਂ ਕੌਮੀ ਸੰਘਰਸ਼ ਨੇ, ਉਹਨਾਂ ਪ੍ਰਤੀ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਨੇਗੀਆਂ, ਜਿਹੜੇ ਆਗੂ ਫੈਡਰੇਸ਼ਨਿਸਟ ਬਣ ਗਏ ਜਾਂ ਬਾਦਲ ਦਲ ਨਾਲ ਹੁਣ ਚਲੇ ਗਏ, ਪਰ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਜਾਣ ਦਾ ਮਤਲਬ ਤਾਂ ਇਹੀ ਬਣਦਾ ਸੀ ਨਾ ਕਿ ਲੋਕਾਂ ਨੂੰ ਅੱਜ ਜਿਵੇਂ ਇਹਨਾਂ ਨੇ ਕਿਹਾ ਵੀ ਆ ਵੀ ਦੇਖੋ ਜੀ ਅਸੀਂ ਸਾਰਿਆਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਨੇ। ਹੁਣ ਕੌਮ ਲਈ ਕੁਰਬਾਨੀ ਕਰਨ ਦਾ ਮਤਲਬ ਇਹ ਥੋੜੀ ਬਣ ਗਿਆ ਵੀ ਜਦੋਂ ਤੁਸੀਂ ਜੋ ਚਾਹੋ ਉਵੇਂ ਹੁੰਦਾ ਰਹੇ। ਲੋਕਾਂ ਦੇ ਮਨਾਂ 'ਚ ਗੁੱਸਾ ਬਹੁਤ ਆ, ਲੋਕਾਂ ਨੇ ਝੱਲਿਆ ਬਹੁਤ ਆ, ਤੇ ਲੋਕਾਂ ਨੇ ਜੋ ਕੁਝ ਜਲਾਲਤ ਝੱਲੀ ਆ, ਜੋ ਡੇਰਾ ਸਰਸੇ ਦਾ ਮਸਲਾ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਰਲ ਕੇ ਉੱਥੇ ਦੱਸਦੇ ਆ ਵੀ ਪ੍ਰਬੰਧਕਾਂ ਨੇ ਪਹਿਲਾਂ ਤਾਂ ਮਨਾ ਹੀ ਕੀਤਾ ਸੀ, ਪਰ ਜਦੋਂ ਇਹ ਆ ਹੀ ਗਏ ਤਾਂ ਕੁਝ ਗੱਲਾਂ ਸਪਸ਼ਟ ਹੋਈਆਂ ਵੀ ਤੁਸੀਂ ਜੇਕਰ ਆ ਗਏ ਹੋ ਹੁਣ, ਤੇ ਜਿਹੜਾ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨੂੰ ਸਰਬੱਤ ਖਾਲਸਾ ਜਥੇਦਾਰ ਚੁਣਿਆ ਹੋਇਆ, ਇੱਕ ਤਾਂ ਉਹਦੇ ਬਾਰੇ ਸਪਸ਼ਟ ਤੁਹਾਨੂੰ ਕਰਨਾ ਚਾਹੀਦਾ। ਦੂਸਰਾ ਹੈਗਾ ਵਾ ਵੀ ਜਿਹੜੇ ਗਾਇਬ ਹੋਏ ਸਰੂਪ ਆ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦਾ। ਇਹ ਸਾਰੀਆਂ ਗੱਲਾਂ ਦੀ ਆਸ ਲੈ ਕੇ ਉਹਨੂੰ ਸਟੇਜ ਤੋਂ ਟਾਈਮ ਵੀ ਦੇ ਦਿੱਤਾ, ਪਰ ਜੋ ਕੁਝ ਸਟੇਜ ਤੋਂ ਬੋਲਣ ਦੀ ਆਸ ਸੀਗੀ ਉਹ ਨਹੀਂ ਵਾਪਰਿਆ। ਤੇ ਬਾਅਦ ਵਿੱਚ ਜਦੋਂ ਬੁਲਾਰਿਆਂ ਨੇ ਆਪਦੇ ਵਿਚਾਰ ਜਿਹੜੇ ਆ ਸਾਂਝੇ ਕਰਨੇ ਸ਼ੁਰੂ ਕੀਤੇ ਤਾਂ ਫਿਰ ਇਹਨਾਂ ਨੂੰ ਬੜਾ ਗੁੱਸਾ ਚੜਿਆ ਵੀ ਸਾਡੀ ਹਾਜ਼ਰੀ 'ਚ ਸਾਡੀ ਪਾਰਟੀ ਦਾ ਜਲੂਸ ਨਿਕਲ ਰਿਹਾ। ਸੋ ਬਾਦਲ ਦਲ ਜਿਹੜਾ ਸੀਗਾ ਫਿਰ ਉਹਦਾ ਹੇਜ ਆ ਗਿਆ ਜਦੋਂ ਉੱਠ ਕੇ ਉਤੋਂ ਗੁੱਸੇ ਨਾਲ ਤੁਰਨਾ ਚਾਹਿਆ। ਤੇ ਸਰਦਾਰ ਅਮਰ ਸਿੰਘ ਚਾਹਲ ਜੋ ਵਕੀਲ ਨੇ, ਉਹਨਾਂ ਨੇ ਜਾਂ ਹੋਰ ਕਈ ਸ਼ਖਸੀਅਤਾਂ ਨੇ ਉਹਨਾਂ ਨੂੰ ਰੋਕਿਆ ਟੋਕਿਆ, ਕਿਹਾ ਵੀ ਅਸੀਂ ਤੁਹਾਨੂੰ ਇੱਜ਼ਤ ਨਾਲ ਛੱਡ ਕੇ ਆਵਾਂਗੇ, ਕੋਈ ਗੱਲ ਨਹੀਂ, ਪਰ ਨਹੀਂ ਸੁਣੀ। ਗੁੱਸੇ 'ਚ ਬਾਹਰ ਆ ਗਏ।
बाहर मीडिया वालियां ने जो गलबात करनी चाही उन्होंने भी सलीके नाल कोई जवाब नहीं दिता। चलो मीडिया तो अगे फिर सिख संगतां जां सिख जथेबंदियां जां सिख नौजवान जिन्होंने पिछले 30-35 साल तो या 15-20 साल तो बादलकिਆਂ ने सताया होया, सड़कों ते बिठाया, उन्होंने परिवारों के जी मार छड्डे, उन्होंने जलील किया, ते जदों हुण इहो जिहा मौका होवे उत्थे ओह टक्कर गए ते उन्होंने सवाल जवाब करने चाहे। ते सवाल जवाब दे विच एक जिहड़ा नुकता उत्थे जिहदे उत्ते ज़्यादा तत्ती गल होई आ कि तुसीं प्रधान जी ये गल्लां क्यों कीतियां भी जदों बादल दल हार गया ते तुसीं कहा भी पंथ हार गया। पंथ किवें बादल दल के पंथ तां आ बैठा सड़क दे उत्ते, पंथ तां जुत्तियां खांदा बादलकिਆਂ ਤੋਂ पिछले 30-35 सालां। पंथ तां ओह आ जिहड़ा जिहदा जथेदार जेल੍ਹ 'ਚ बैठा ते तुसीं दस्सो हुण ਇਹ ਗੱਲ ਕਿਵੇਂ। ਇਹੋ ਜਿਹੀਆਂ ਕਈ ਗੱਲਾਂ ਤੇ ਤਲਖੀ ਹੋ ਗਈ, ਮਾਮਲਾ ਵਿਗੜ ਗਿਆ। ਖੈਰ ਹੁਣ ਮੋਰਚੇ ਨਾਲ ਸੰਬੰਧਿਤ ਪ੍ਰਬੰਧਕਾਂ ਨੇ ਵੀ ਇਹੀ ਕਿਹਾ ਵੀ ਮਾੜੀ ਗੱਲ ਆ, ਸਾਰਿਆਂ ਨੇ ਮਾੜਾ ਹੀ ਕਹਿਣਾ ਸੀ। ਖੈਰ ਜਿਹੜਾ ਕੁਝ ਕੱਲ ਤੱਕ ਦਾ ਮਾਹੌਲ ਸੀ ਉਹਦੇ ਵਿੱਚ ਭਾਵਨਾ ਹੋਰ ਸੀ, ਅੱਜ ਗੱਲ ਹੋਰ ਬਣਦੀ ਦਿਖ ਰਹੀ। ਉਹ ਕੀ ਬਣਦੀ ਦਿਖ ਰਹੀ ਹੈ ਕਿ ਵਿਰਸਾ ਸਿੰਘ ਬਲਟੋਹੇ ਦੇ ਰਾਹੀਂ ਬਾਦਲ ਦਲ ਦੀ ਪੂਰੀ ਭਾਵਨਾ ਸਾਹਮਣੇ ਆ ਗਈ। ਉਹ ਇਸ ਮੋਰਚੇ ਦੇ ਖਿਲਾਫ ਨੇ। ਉਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਆ, ਜਿਵੇਂ ਪਹਿਲਾਂ ਹੁੰਦਾ ਸੀ ਵੀ ਜਿਹੜਾ ਵੀ ਸਿੱਖ ਬਾਦਲ ਦਲ ਦੇ ਹਿੱਤਾਂ ਦੇ ਉਲਟ ਵਾ ਵੀ ਉਹ ਕਾਂਗਰਸ ਦਾ ਏਜੰਟ ਵਾ। ਹੁਣ ਕਾਂਗਰਸ ਦੇ ਨਾਲ ਨਾਲ ਭਾਜਪਾ ਦਾ ਵੀ ਨਾਂ ਮਾੜਾ ਮੋਟਾ ਲੈਣ ਲੱਗ ਪਏ। ਕਹਿਣ ਤੋਂ ਭਾਵ ਇਹ ਹੈ ਬਈ ਬਾਦਲ ਦਲ ਨੂੰ ਇਹ ਲੱਗਦਾ ਕਿ ਇਹ ਜਿਹੜਾ ਮੋਰਚਾ ਇਹ ਤਾਂ ਮੋਰਚਾ ਸਾਡੇ ਉਲਟ ਲਾਇਆ ਗਿਆ। ਇਸ ਸੋਚ ਦੇ ਕੇਂਦਰ ਦੇ ਵਿੱਚ ਬਾਦਲਾਂ ਦੇ ਉਹ ਬਿਆਨ ਵੀ ਨੇ। ਆਪਾਂ ਚੇਤੇ ਕਰੋ ਜਦੋਂ ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਸੀ ਉਦੋਂ ਭਾਈ ਜਗਤਾਰ ਸਿੰਘ ਹਵਾਰੇ ਦਾ ਜਾਂ ਹੋਰਾਂ ਦਾ ਨਾਂ ਲੈਣ ਸਾਰ ਬਾਦਲ ਦਲ ਵਾਲੇ ਬਹੁਤ ਗਾਲਾਂ ਵਗਣ ਲੱਗ ਜਾਂਦੇ ਸੀ, ਬਹੁਤ ਅਵਾ ਤਵਾ ਬੋਲਦੇ ਸੀ। ਖੁਦ ਸੁਖਬੀਰ ਬਾਦਲ ਨੇ ਕਿਹਾ ਕਰਨਾ ਵੀ ਉਹ ਜਿਹੜਾ ਕਾਤਲ ਆ ਹਵਾਰਾ ਉਹ ਕੌਮ ਨੂੰ ਕੀ ਅਗਵਾਈ ਦਊਗਾ, ਜਾਂ ਕਹਿਣਾ ਅਸੀਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਲਈ ਕੁਝ ਨਹੀਂ ਕਰ ਸਕਦੇ। ਹੁਣ ਲੋਕਾਂ ਨੇ 1997 ਵਿੱਚ ਇਸ ਕਰਕੇ ਵੋਟ ਪਾਈ ਸੀ ਵੀ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਰਿਹਾ ਕਰਾਉਣੇ ਆ, ਤੇ ਬਾਦਲ ਦਲ ਵਾਲੇ ਹੁਣ ਕਹਿੰਦੇ ਜੀ ਅਸੀਂ ਕੁਝ ਕਰ ਹੀ ਨਹੀਂ ਸਕਦੇ। ਫਿਰ ਜੇ ਕੁਝ ਕਰ ਹੀ ਨਹੀਂ ਸਕਦੇ ਫਿਰ ਲੋਕਾਂ ਤੋਂ ਵੋਟਾਂ ਲੈਣ ਮੌਕੇ ਏਡੇ ਏਡੇ ਗਪੋੜੇ ਕਿਉਂ ਛੱਡਦੇ ਹੋ ਤੁਸੀਂ। ਫਿਰ ਅਗਲੀ ਗੱਲ ਕਹਿੰਦੇ ਜੀ ਕਾਤਲ ਹਵਾਰਾ। ਹੁਣ ਜਿਹੜੇ ਬੰਦੇ ਨੂੰ ਤੁਸੀਂ ਕਾਤਲ ਕਹਿੰਦੇ ਰਹੇ ਹੋ, ਜਿਹਦੇ ਹਮੈਤੀਆਂ ਨੂੰ ਅੱਤਵਾਦੀ ਦੱਸਦੇ ਰਹੇ ਹੋ ਵੀ ਇਹ ਤਾਂ ਜੀ ਸਾਰੇ ਬਹੁਤ ਮਾੜੇ ਬੰਦੇ, ਜਦੋਂ ਬਾਦਲਾਂ ਦਾ ਰਾਜ ਭਾਗ ਸੀ ਇਹਨਾਂ ਨੇ ਜਿਹੜਾ 'ਚ ਨਜ਼ਰਬੰਦ ਸਿੰਘਾਂ ਨੂੰ ਅੱਤਵਾਦੀ ਕਾਤਲ, ਤੇ ਜਦੋਂ ਉਹਨਾਂ ਦੀ ਕੋਈ ਹਮਾਇਤ ਕਰਦਾ, ਉਹਨਾਂ ਦੀ ਮਦਦ, ਉਹਨਾਂ ਦੀ ਕੋਈ ਰਿਹਾਈ ਦੀ ਗੱਲ ਕਰਦਾ ਉਹਨੂੰ ਵੀ ਭੰਡਣਾ, ਉਹਦੇ ਤੇ ਵੀ ਪੁਲਿਸ ਦੇ ਪਰਚੇ ਝੂਠੇ ਸੱਚੇ ਪਾਉਣੇ। ਆ ਜਦੋਂ ਭਾਈ ਧਿਆਨ ਸਿੰਘ ਮੰਡ ਮੋਰਚੇ ਤੇ ਬੈਠਾ ਸੀ, ਮੋਰਚੇ ਦੇ ਨਾਲ ਮੰਡ ਸਾਹਿਬ ਨੂੰ ਭੰਡਣ ਦੇ ਲਈ ਜੋ ਕੁਝ ਉਹਨਾਂ ਦਿਨਾਂ 'ਚ ਬਾਦਲ ਦਲ ਵਾਲੇ ਕਰਦੇ ਰਹੇ ਆ ਉਹ ਕਿਹਨੂੰ ਭੁਲੇਖਾ। ਹੁਣ ਵੀ ਇਸ ਮੌਕੇ ਵੀ ਜੇ ਕਿਤੇ ਇਹਨਾਂ ਦਾ ਰਾਜ ਭਾਗ ਹੁੰਦਾ, ਜਿਵੇਂ ਇਹ ਗੁਰਬਖਸ਼ ਨੂੰ ਭੰਡਦੇ ਹੁੰਦੇ ਸੀ, ਜਿਵੇਂ ਇਹ ਮੰਡ ਸਾਹਿਬ ਨੂੰ ਭੰਡਦੇ ਹੁੰਦੇ ਸੀ, ਉਵੇਂ ਹੀ ਇਸ ਮੋਰਚੇ ਵਾਲਿਆਂ ਨੂੰ ਭੰਡਣਾ ਸੀ। ਪਰ ਹੁਣ ਕਿਉਂਕਿ ਲੋਕਾਂ ਦੇ ਵਿੱਚ ਪਹਿਲਾਂ ਹੀ ਸਾਖ ਖਤਮ ਆ ਤੇ ਚਾਹੁੰਦੇ ਨੇ ਕਿ ਕਿਸੇ ਤਰੀਕੇ ਨਾਲ ਭਰਮ ਜਿਹਾ ਪਾ ਕੇ ਆਪਾਂ ਇੱਕ ਵਾਰੀ ਪੈਰ ਲਾ ਜਾਈਏ, ਤੋ ਇਸ ਕਰਕੇ ਜਿਹੜੀ ਡਰਾਮੇਬਾਜ਼ੀ ਕੀਤੀ ਉਹ ਵੀ ਬੜੀ ਜਲਦੀ ਨੰਗੀ ਹੋ ਗਈ। ਤੋ ਜੋ ਇਹਨਾਂ ਦਾ ਅਸਲ ਵਿੱਚ ਇਸ ਮੋਰਚੇ ਪ੍ਰਤੀ, ਮੋਰਚੇ ਵਾਲੇ ਸਿੰਘਾਂ ਪ੍ਰਤੀ ਜਿਨ੍ਹਾਂ ਦੀ ਰਿਹਾਈ ਲਈ ਗੱਲ ਚੱਲ ਰਹੀ ਆ, ਉਹਨਾਂ ਪ੍ਰਤੀ ਅਸਲ ਸੋਚ ਆ ਉਹ ਫੇਰ ਸਰਦਾਰ ਵਿਰਸਾ ਸਿੰਘ ਜੀ ਬਲਟੋਹਾ ਰਾਹੀਂ ਪ੍ਰਗਟ ਹੋ ਚੁੱਕੀ ਹੈ। ਜਿਹੜੇ ਜਿਹੜੇ ਬੰਦੇ ਨੂੰ ਇਸ ਗੱਲ ਦਾ ਦੁੱਖ ਵਾ ਕਿ ਜੀ ਬਾਦਲਕਿਆਂ ਨਾਲ ਬੜੀ ਮਾੜੀ ਹੋ ਰਹੀ ਆ, ਇਹਨਾਂ ਨੂੰ ਮੋਰਚੇ 'ਚ ਨਾਲ ਲੈਣਾ ਚਾਹੀਦਾ, ਉਹਨਾਂ ਨੂੰ ਬੇਨਤੀ ਆ ਵੀ ਸਰਦਾਰ ਵਿਰਸਾ ਸਿੰਘ ਜੀ ਬਲਟੋਹਾ ਪਿਛਲੇ 24 ਘੰਟਿਆਂ ਤੋਂ ਲਗਾਤਾਰ ਟੀਵੀ ਚੈਨਲਾਂ ਦੇ ਉੱਤੇ ਬਾਦਲ ਦਲ ਦੀ ਪਾਲਿਸੀ ਦੇ ਹਿਸਾਬ ਨਾਲ ਇਸ ਮਸਲੇ ਬਾਰੇ ਆਪਦੇ ਵਿਚਾਰ ਦੇ ਰਹੇ ਨੇ। ਉਹ ਵਿਚਾਰ ਸੁਣੋ ਤੇ ਫਿਰ ਆਪਦੇ ਮਨ ਦੇ ਨਾਲ ਫੈਸਲਾ ਕਰੋ ਕਿ ਇਹ ਚੰਗਾ ਨਹੀਂ ਹੋ ਗਿਆ। ਇਸ ਘਟਨਾ ਦੇ ਬਹਾਨੇ ਬਾਦਲ ਦਲ ਦਾ ਜਿਹੜਾ ਅਸਲੀ ਚਿਹਰਾ ਮੋਹਰਾ ਉਹ ਦੁਬਾਰਾ ਨੰਗਾ ਹੋਇਆ ਹੈ। ਤੇ ਵਧੀਆ ਗੱਲ ਆ ਵੀ ਇਹ ਹੁਣ ਸੰਗਤਾਂ ਫੈਸਲਾ ਕਰ ਲੈਣ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਇਹ ਬਾਦਲ ਦਲ ਤੋਂ ਬਗੈਰ ਆਪਾਂ ਲੜਨਾ। ਹੋਰ ਜਿਹਨੂੰ ਮਰਜ਼ੀ ਮਦਦ ਲੈ ਲਿਓ, ਜਿਹਦੀ ਮਰਜ਼ੀ ਸਲਾਹ ਲੈ ਲਓ, ਪਰ ਇਹਨਾਂ ਨੂੰ ਨੇੜੇ ਨਾ ਲਾਓ। ਲੋਕਾਂ ਨੂੰ ਤਾਂ ਇਹ ਲੱਗਣ ਲਾਤਾ 24 ਘੰਟਿਆਂ ਦੇ ਵਿੱਚ ਜਿੰਨੀ ਭਕਾਈ
जिन्ना माड़ा चंगा मोर्चे के खिलाफ मोर्चे वाले ਸਿੰਘਾਂ के खिलाफ बोले। मोर्चे के प्रबंधक तो बेचारे बिना किसी गल तो बगैर किसी लोड़ तो माफियां मंगते फिरदे। ना तो उन्होंने किसी का टरोड़ा मारन लई कहा, ना आप मारिया। उन्होंने तो अणसद्दे मेहमानां नूं फिर भी जी आया कहा। उन्होंने तो फिर भी टाइम दिता इन्हां नूं। ते हुण दोषी नूं दोषी कहे बगैर, गलत नूं गलत कहे बगैर, संगतां दी भावना दी कदर कीते बगैर ते फिर चाहना यह कि सानू लीडर मनो जी। उस सिख संगत नूं जिन्हों जलील कर करके कुट कटापे करके छित्र फेर के हर साल 6 जून नूं जिन्हां दे छित्र फिरदा ਉਹੀ ने जिहड़े उत्थे भाई इस कौमी इंसाफ मोर्चे 'ਚ बैठे। ਘੱਲੂਘਾਰਾ दिन मनाउण लई जदों भी सिख संगतां जुड़दियां ने, बादल दल वालियां ने एक गुंडा फोर्स बनाई आ, टास्क फोर्स कहंदे आ। ਉਹਨਾਂ ਨੂੰ ਪਹਿਲਾਂ ਹੀ ਦੱਸਿਆ ਹੁੰਦਾ ਵੀ ਆਹ ਸਿੱਖ ਨੌਜਵਾਨ ਤੁਸੀਂ ਕੁੱਟਣੇ ਆ, ਉਹ ਕੁੱਟਦੇ ਆ। ਤੇ ਇਹੀ ਟਾਸਕ ਫੋਰਸ ਉਦੋਂ ਲੱਭਦੀ ਨਹੀਂ ਜਦੋਂ ਪੰਜਾਬ ਦੇ ਵਿੱਚ ਕਿਸੇ ਹਿੰਦੂ ਕੱਟੜਪੰਥੀ ਨੇ, ਸੂਰੀ ਵਰਗੇ ਨੇ ਜਾਂ ਕਿਸੇ ਹੋਰ ਨੇ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਏ ਹੁੰਦੇ ਨੇ। ਇਹ ਟਾਸਕ ਫੋਰਸ ਵਾਲੇ ਸਿੱਖਾਂ ਦਾ ਛਿੱਤਰ ਫੇਰਨ ਦਾ ਇੱਕ ਇਹੋ ਜਿਹਾ ਗੁੰਡਾ ਦਲ ਬਣਾਇਆ ਹੋਇਆ, ਸਿੱਖਾਂ ਨੂੰ ਕੁੱਟਣਾ ਤੁਸੀਂ। हर साल 6 जून ਨੂੰ ਉਹ ਕੁੱਟਦੇ। ਤੇ ਬਾਦਲ ਦਲ ਵਾਲਿਆਂ ਨੇ ਸੈਣੀ ਵਰਗੇ, ਇਜ਼ਹਾਰ ਆਲਮ ਵਰਗੇ, ਉਮਰਾ ਨੰਗਲ ਵਰਗੇ ਉਹ ਗੁੱਚੜ ਸਾਰੇ, ਜਿਨ੍ਹਾਂ ਤੋਂ ਭਾਈ ਦਰਸ਼ਨ ਸਿੰਘ ਲਹਾਰੇ ਵਰਗੇ, ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਵਰਗੇ ਕਤਲ ਕਰਵਾਏ। ਹੁਣ ਜਿਹਨੂੰ ਅੱਜ ਵੀ ਬਾਦਲ ਦਾ ਹੇਜ ਆਉਂਦਾ, ਕੀ ਉਹ ਉਦੋਂ ਹੀ ਬੰਦੇ ਦਾ ਪੁੱਤ ਬਣੂ ਜਦੋਂ ਉਹਦੇ ਪੁੱਤ ਨੂੰ ਵੀ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਵਾਂਗੂ ਜਾਂ ਭਾਈ ਦਰਸ਼ਨ ਸਿੰਘ ਵਾਂਗੂ ਗੋਲੀ ਨਾਲ ਉਡਾ ਦਿੱਤਾ ਜਾਊਗਾ। ਕਾਂਗਰਸ ਤਾਂ ਸਿੱਖਾਂ ਦੀ ਦੁਸ਼ਮਣ ਆ, ਉਹਨੇ ਲੱਖਾਂ ਸਿੱਖ ਮਾਰਿਆ, ਗਾਂ ਵੀ ਉਹ ਕਤਲ ਕਰ ਸਕਦੇ। ਭਾਜਪਾ ਤੋਂ ਵੀ ਕੋਈ ਆਸ ਨਹੀਂ, ਉਹ ਕਿਹੜਾ ਆਪਦੇ ਆਪ ਨੂੰ ਪੰਥਕ ਦਲ ਕਹਾਉਂਦੇ। ਇਹ ਜਿਹੜੇ ਆ ਬਾਦਲ ਦਲੀਏ, ਨਾਲੇ ਤਾਂ ਸਿੱਖਾਂ ਦੀਆਂ ਸੰਸਥਾਵਾਂ ਦੇ ਉੱਤੇ ਕਬਜ਼ੇ ਕਰਨੇ ਆ ਤੇ ਆਪਦੀ ਸਿਆਸਤ ਨੂੰ ਚਮਕਾਉਣ ਲਈ, ਆਪਦੀ ਲੀਡਰੀ ਨੂੰ ਚਮਕਾਉਣ ਲਈ ਸਿੱਖੀ ਦਾ, ਸਿੱਖਾਂ ਦਾ ਘਾਣ ਕਰਦੇ ਆ। ਤੇ ਫਿਰ ਉਲਟਾ ਇਹ ਵੀ ਚਾਹੁੰਦੇ ਆ ਵੀ ਸਿੱਖਾਂ ਤੋਂ ਅਸੀਂ ਮੱਥੇ ਟਕਵਾਈਏ, ਸਾਨੂੰ ਆਗੂ ਮੰਨ। ਸੋ ਜਿਹੜੀ ਸੰਗਤ ਕੌਮੀ ਇਨਸਾਫ ਮੋਰਚੇ 'ਚ ਬੈਠੀ ਆ, ਉਹਦਾ ਅਤੇ ਬਾਦਲ ਦਲ ਦਾ ਟਕਰਾਅ ਜਿਹੜਾ ਹੈ ਉਹ ਸਪਸ਼ਟ ਹੀ ਸੀ। ਪਰ ਅਸੀਂ ਸੋਚਦੇ ਸੀ ਵੀ ਚਲੋ ਮਸਲਾ ਵੱਡਾ ਆ। ਅਸੀਂ ਪਿਛਲੇ ਦਿਨਾਂ ਦੇ ਵਿੱਚ ਇਸ ਪ੍ਰੋਗਰਾਮ 'ਚ ਵੀ ਗੱਲਾਂ ਕਹੀਆਂ ਕਿ ਜੇਕਰ ਇਸ ਮੋਰਚੇ ਦੇ ਵਿੱਚ ਆਪਾਂ ਇਕੱਠੇ ਚੱਲ ਸਕਦੇ ਹੋਈਏ, ਪਰ ਜੋ ਕੁਝ ਇਹਨਾਂ ਨੇ ਕਰਕੇ ਦਿਖਾ ਦਿੱਤਾ ਹੈ, ਹੁਣ ਲੱਗਦਾ ਬਈ ਸੱਚੇ ਪਾਤਸ਼ਾਹ ਨੇ ਚੰਗਾ ਹੀ ਕੀਤਾ ਜਿਹੜਾ ਇਸ ਗੱਲ ਦੇ ਬਹਾਨੇ ਇਹਨਾਂ ਦਾ ਉਹ ਰੂਪ ਸਰੂਪ ਲੋਕਾਂ ਦੇ ਸਾਹਮਣੇ ਆ ਗਿਆ ਕਿ ਭਾਈ ਬਾਦਲ ਦਲ ਵਾਲੇ ਤਾਂ ਜਿਹੜੇ ਆ ਉਹ ਇਸ ਗੱਲ ਤੋਂ ਔਖੇ ਹੀ ਬੜੇ ਨੇ। ਉਹਨਾਂ ਨੂੰ ਤਾਂ ਲੱਗਦਾ ਵੀ ਜੇਕਰ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਕੋਈ ਗੱਲ ਚੱਲਣੀ ਆ, ਜੇਕਰ ਭਾਜਪਾ ਨਾਲ ਜਾਂ ਮੋਦੀ ਸਰਕਾਰ ਨਾਲ ਕੋਈ ਗੱਲ ਕਰਨੀ ਹੈ, ਉਹ ਸਾਡੇ ਤੋਂ ਬਗੈਰ ਸਿੱਖ ਕਿਵੇਂ ਕਰ ਲੈਣਗੇ, ਅਸੀਂ ਬੈਠੇ ਆ। ਸੋ ਹਕੀਕਤ ਵਿੱਚ ਬਾਦਲ ਦਲ ਵਾਲਿਆਂ ਨੂੰ ਇਸ ਗੱਲ ਦਾ ਰੋਸ ਆ ਕਿ ਸਾਨੂੰ ਤਾਂ ਭਾਜਪਾ ਵਾਲੇ ਪੁੱਛਦੇ ਨਹੀਂ, ਸਾਨੂੰ ਤਾਂ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਅਸੀਂ ਆ ਡਰਾਮਾ ਸ਼ੁਰੂ ਕੀਤਾ ਦਸਤਖਤ ਮੁਹਿੰਮ ਵਾਲਾ, ਉਹਦੇ 'ਚ ਵੀ ਨਹੀਂ ਕੋਈ ਸੁਣਵਾਈ, ਕੋਈ ਸਿੱਖ, ਕੋਈ ਉਤਸ਼ਾਹ ਨਹੀਂ ਸਿੱਖਾਂ 'ਚ ਉਸ ਗੱਲ ਲਈ। ਤੇ ਸਾਡੀ ਤਾਂ ਕੋਈ ਗੱਲਬਾਤ ਨਹੀਂ। ਤੇ ਇਹ ਜਿਹੜਾ ਮੋਰਚਾ, ਇਹਦੇ ਬਾਰੇ ਸਾਫ਼ ਆ ਕਿ ਬੇਸ਼ੱਕ ਭਾਈ ਜਗਤਾਰ ਸਿੰਘ ਹਵਾਰਾ ਸਰੀਰਕ ਤੌਰ ਦੇ ਉੱਤੇ ਜੇਲ੍ਹ 'ਚ ਨਜ਼ਰਬੰਦ ਆ, ਪਰ ਉਹਨੂੰ ਚਾਹੁਣ ਵਾਲੇ ਦੁਨੀਆ ਭਰ ਦੇ ਵਿੱਚ ਸਿੱਖ ਦਿਨੋਂ ਦਿਨ ਇਸ ਮੋਰਚੇ ਦੇ ਪ੍ਰਤੀ ਹਾਂ ਪੱਖੀ ਹੁੰਦੇ ਜਾ ਰਹੇ ਆ ਤੇ ਬਹੁਤ ਤੇਜ਼ੀ ਨਾਲ ਮੋਰਚੇ ਦੀ ਹਮਾਇਤ ਆ ਜਿਹੜੀ ਉਹ ਵੱਧ ਰਹੀ। ਸੋ ਇਸ ਗੱਲ ਦਾ ਦਰਦ ਬੜਾ ਬਾਦਲ ਦਲ ਨੂੰ, ਤਕਲੀਫ ਬੜੀ ਆ ਕਿ ਸਾਡੀ ਕੋਈ ਸੁਣਵਾਈ ਕਿਉਂ ਨਹੀਂ, ਤੇ ਜੇਕਰ ਇਸ ਮਸਲੇ ਤੇ ਕੋਈ ਗੱਲ ਕਰਨੀ ਹੈ ਤਾਂ ਅਸੀਂ ਕਰਾਂਗੇ। ਹੁਣ ਭਾਈ ਤੁਹਾਨੂੰ ਮੌਕਾ ਮਿਲਿਆ ਸੀ ਨਾ, ਤੁਹਾਨੂੰ ਜਦੋਂ ਮੌਕਾ ਮਿਲਿਆ ਤਾਂ ਵੱਡਾ ਬਾਦਲ ਕਹਿੰਦਾ ਵੀ ਹੁਣ ਇਹ ਗੱਲਾਂ ਛੱਡੋ ਜੀ, ਹੁਣ ਜੇ ਪੁਰਾਣੀਆਂ ਗੱਲਾਂ ਨੂੰ ਛੱਡੋ। ਤੁਹਾਨੂੰ ਤਾਂ ਸੱਤਾ ਹੀ ਤਾਂ ਦਿੱਤੀ ਸੀ ਲੋਕਾਂ ਨੇ ਕਿ ਜਿਹੜਾ ਤੇ ਨਜ਼ਰਬੰਦ ਸਿੰਘ ਰਿਹਾ ਕਰਨੇ। ਫਿਰ ਵਾਜਪਾਈ ਹੋਣੀ ਪਿੱਟ ਪਿੱਟ ਕੇ ਮਰ ਗਏ, ਤੁਹਾਨੂੰ ਢੇਂਡਸੇ ਹੋਣੀ ਸ਼ਰੇਆਮ ਦੱਸਦੇ ਆ ਲੋਕਾਂ ਨੂੰ।
ਕਿ 1999 ਚ 300 ਸਾਲਾ ਮਨਾ ਰਹੇ ਆ, ਆਪਾਂ ਜੇਲ੍ਹਾਂ ਚ ਨਜ਼ਰਬੰਦ ਸਿੰਘ ਰਿਹਾ ਕਰ ਲਈ। ਜੇ ਕਿਤੇ ਜੇਲ੍ਹਾਂ ਚ ਨਜ਼ਰਬੰਦ ਸਿੰਘ ਉਦੋਂ ਰਿਹਾ ਹੋਏ ਹੁੰਦੇ ਤਾਂ ਅੱਜ ਮਾਹੌਲ ਹੋਰ ਹੋਣਾ ਸੀ। ਹੁਣ ਵਾਜਪਾਈ ਹੁਣਾਂ ਦੇ ਆਪਦੇ ਸੋਚ ਸੀ, ਉਹਨਾਂ ਨੂੰ ਲੱਗਦਾ ਸੀ ਕਿ ਕਾਂਗਰਸ ਨੇ ਜ਼ੁਲਮ ਕੀਤਾ ਤੇ ਜੇ ਅਸੀਂ ਇਹਨਾਂ ਜੁਝਾਰੂਆਂ ਨੂੰ ਛੱਡਾਂਗੇ ਤਾਂ ਸਿੱਖਾਂ ਦੇ ਵਿੱਚ ਸਾਡਾ ਵਕਾਰ ਵਧੂਗਾ। ਦੂਜਾ ਉਹਨਾਂ ਨੂੰ ਇਹ ਸੀ ਵੀ ਜਿਹੜਾ ਖਾਲਿਸਤਾਨ ਦਾ ਇਸ਼ੂ ਆ ਉਹ ਕਮਜ਼ੋਰ ਪਊਗਾ, ਅਸੀਂ ਕੋਈ ਨੈਗੋਸ਼ੀਏਸ਼ਨ ਕਰਕੇ ਵਿੱਚ ਵਿਚਾਲੇ ਵਾਲਾ ਰਾਹ ਲੱਭ ਲਾਂਗੇ ਵੀ ਇੱਥੇ ਖੜ ਜਾਂਦੇ ਆ। ਸੋ ਸਿੱਖ ਜਜ਼ਬਾਤਾਂ ਨੂੰ ਸ਼ਾਂਤ ਕਰਨ ਦੇ ਲਈ ਖਾਲਿਸਤਾਨ ਦੇ ਮਸਲੇ ਉੱਤੇ ਆਪਦੇ ਹਿਸਾਬ ਨਾਲ, ਚਲੋ ਆਪਾਂ ਨੂੰ ਗੱਲ ਪੁੱਗਦੀ ਨਾ ਪੁੱਗਦੀ, ਪਰ ਉਹਨਾਂ ਨੇ ਜੋ ਚਾਹਿਆ ਉਹਦੇ ਰਾਹ 'ਚ ਰੋੜਾ ਬਣ ਕੇ ਬਾਦਲ ਨਾਲ ਖੜ ਗਿਆ। ਤੇ ਅੱਜ ਕਿਹੜਾ ਸਿੱਖ ਲੀਡਰ ਵਾ ਜਿਹੜਾ ਗੱਜ ਵੱਜ ਕੇ ਗੱਲ ਨਹੀਂ ਕਹਿੰਦਾ, ਪਰ ਕਹਿੰਦੇ ਤਾਂ ਇਹ ਹੁਣ ਵਾਜਪਾਈ ਵਾਲੀ ਗੱਲ ਜਾਂ ਹੋਰ ਮਸਲੇ ਆ, ਇਹ ਉਦੋਂ ਬੋਲਦੇ ਆ ਜਦੋਂ ਬਾਦਲ ਦਲ ਨੂੰ ਛੱਡ ਦਿੰਦੇ। ਹੁਣ ਢੀਂਡਸੇ ਹੋਣੀ ਕਹਿੰਦੇ ਆ ਜਾਂ ਹੋਰ ਕਹਿੰਦੇ ਆ ਵੀ ਜੀ ਉਹ ਤਾਂ ਛੱਡਣ ਨੂੰ ਰਾਜੀ ਸੀਗੇ, ਸਾਡੇ ਬਾਦਲ ਸਾਹਿਬ ਨੇ ਮੰਨੇ। ਇਹੋ ਜਿਹੀ ਗੱਲ ਬੀਬੀ ਜਗੀਰ ਕੌਰ ਵੀ ਅੱਜ ਕੱਲ ਕਹਿ ਰਹੀ ਆ ਕਿ ਜਿਹੜਾ ਡੇਰਾ ਸਰਸਾ ਨੂੰ ਮਾਫੀ ਦਵਾਈ ਆ ਉਹ ਫਲਾਣੇ ਨੇ ਦਵਾਈ, ਜਾਂ ਡੇਰਾ ਸਰਸਾ ਦੇ ਮਸਲੇ ਉੱਤੇ, ਬੇਅਦਬੀਆਂ ਦੇ ਮਸਲੇ ਉੱਤੇ ਬੀਬੀ ਜਗੀਰ ਕੌਰ ਕਹਿੰਦੀ ਆ ਕਿ ਆਹ ਕਰਨਾ ਸੀ, ਆਹ ਨਹੀਂ ਕੀਤਾ। ਉਹ ਭਾਈ ਬੀਬਾ, ਤੂੰ ਹੁਣ ਜਦੋਂ ਬੋਲਦੀ ਆ ਉਦੋਂ ਤਾਂ ਤੂੰ ਬਾਹਰ ਆ ਬਾਦਲ ਦਲ ਤੋਂ, ਤੇ ਜਦੋਂ ਤੈਨੂੰ ਬਾਦਲ ਦਲ ਵੱਲੋਂ ਕੋਈ ਅਹੁਦਾ ਮਿਲਿਆ ਹੁੰਦਾ, ਜਦੋਂ ਤੇਰੇ ਕੋਈ ਪੱਲੇ ਗੱਲ ਹੁੰਦੀ ਆ, ਉਦੋਂ ਤੇਰਾ ਹਿਸਾਬ ਕਿਤਾਬ ਵੀ ਕੁਝ ਹੋਰ ਹੁੰਦਾ। ਆ ਪਿੱਛੇ ਜੇ ਜਦੋਂ ਇਹ ਬਾਦਲ ਦਲ ਚ ਸੀ ਬੀਬੀ, ਤੇ ਉਦੋਂ ਡੇਰਾ ਸਰਸਾ ਦੇ ਮਸਲੇ ਉੱਤੇ ਕੋਈ ਸਵਾਲ ਪੁੱਛ ਲਿਆ ਪੱਤਰਕਾਰਾਂ ਨੇ, ਤੇ ਬੀਬੀ ਉਲਟਾ ਉਹ ਹਰਜਿੰਦਰ ਸਿੰਘ ਮਾਝੀ ਦਾ ਨਾਂ ਲੈ ਕੇ ਬਹੁਤ ਕਲਪੀ, ਬੜਾ ਔਖਾ ਸੌਖਾ ਬੋਲੀ, ਕਹਿੰਦੀ ਮਾਝੀ ਸਾਂਝੀ ਵਰਗਿਆਂ ਨੇ ਉੱਥੇ ਮਾਹੌਲ ਖਰਾਬ ਕਰਤਾ। ਤੋਂ ਕਹਿਣ ਤੋਂ ਭਾਵੇਂ ਵੀ ਜਿਹੜੇ ਲੀਡਰ ਇਸ ਵੇਲੇ ਬਾਦਲ ਦਲ ਵਿੱਚ ਨੇ ਉਹਨਾਂ ਦੀ ਤਾਂ ਖਾਧੀ ਕੜੀ, ਜਿਹੜੇ ਇਹਦੇ ਚੋਂ ਨਿਕਲ ਕੇ ਦੂਜੇ ਪਾਸੇ ਗਏ ਨੇ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਇਹ ਤਾਂ ਪੂਰੀ ਪਾਰਟੀ ਹੋਈ ਇਸ ਤਰੀਕੇ ਨਾਲ ਸਿੱਖ ਜਜ਼ਬਾਤਾਂ ਦੇ ਖਿਲਾਫ ਭੁਗਤੀ ਪਿਛਲੇ 1997 ਤੋਂ, ਕਿ ਅੱਜ ਸਾਡੇ ਲਈ ਵਿਪਤਾ ਬਣੀ ਪਈ ਆ। ਜਦੋਂ ਵੀ ਅਸੀਂ ਇਹ ਗੱਲ ਉਭਾਰਦੇ ਆ ਵੀ ਆਪਾਂ ਨੂੰ ਬਾਦਲ ਦਲ ਨੂੰ ਛੱਡ ਕੇ ਆਪਦਾ ਰਾਹ ਆਪ ਲਿਖਣਾ ਚਾਹੀਦਾ, ਤਾਂ ਬਹੁਤ ਸਾਰੇ ਜਿਹੜੇ ਆਪਦੇ ਆਪ ਨੂੰ ਸੂਝਵਾਨ ਤੇ ਸਿਆਣੇ ਸਮਝਦੇ ਆ, ਉਹ ਕਹਿੰਦੇ ਜੀ ਫਿਰ ਆਪਣਾ ਬਣੋ ਕੀ। ਮਤਲਬ ਉਹਨਾਂ ਨੂੰ ਲੱਗਦਾ ਕਿ ਪੰਥ ਜਿਹੜਾ ਉਹ ਬਾਦਲ ਦਲ ਦਾ ਮਥਾਜ ਆ, ਸਿੱਖ ਕੌਮ ਜਿਹੜੀ ਆ ਉਹ ਤਾਂ ਮਰ ਜੂ ਜੇ ਬਾਦਲ ਪਰਿਵਾਰ ਨਾ ਹੋਵੇ ਜੀ, ਐ ਲੱਗਦਾ ਉਹਨਾਂ ਨੂੰ। ਸੱਚਾਈ ਇਹ ਆ ਕਿ ਬਾਦਲ ਦਲ ਸਿੱਖਾਂ ਦਾ ਲਹੂ ਪੀ ਰਿਹਾ, ਸਿੱਖੀ ਉੱਤੇ ਅਮਰ ਬੇਲਾਗੂ ਛਾਇਆ ਹੋਇਆ, ਉਹਦਾ ਲਹੂ, ਉਹਦੀ ਸਾਰੀ ਸੱਤਿਆ ਚੂਸ ਲਈ ਇਹਨੇ। ਤੇ ਇਸ ਮਾਹੌਲ ਦੇ ਵਿੱਚ ਜਦੋਂ ਇਹ ਕੱਲ ਭਾਣਾ ਵਾਪਰਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਦੁੱਖ ਲੱਗਿਆ, ਲੱਗਣਾ ਵੀ ਚਾਹੀਦਾ, ਚਲੋ ਕਿਸੇ ਦੀ ਬੇਇੱਜ਼ਤੀ ਹੁੰਦੀ ਆ ਤਾਂ ਮਾੜਾ ਹੀ ਮੰਨਿਆ ਜਾਂਦਾ। ਪਰ ਜੋ ਕੁਝ ਅੱਜ ਤੱਕ ਹੁਣ 24 ਘੰਟਿਆਂ ਬਾਅਦ ਗੱਲ ਬਣੀ ਹੋਈ ਆ, ਉਹਦੇ ਚ ਲੋਕਾਂ ਨੂੰ ਲੱਗਣ ਲੱਗ ਗਿਆ ਵੀ ਇਹ ਡਿਸੀਜਨ ਲੈ ਲੈਣਾ ਚਾਹੀਦਾ ਕੌਮ ਨੂੰ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਜੇਲ੍ਹਾਂ ਚ ਨਜ਼ਰਬੰਦ ਸਿੰਘਾਂ ਦੇ ਮਸਲੇ ਉੱਤੇ ਬਾਦਲ ਦਲ ਤੋਂ ਬਗੈਰ ਜਿਹੜਾ ਹੈ ਮਸਲਾ ਉਹ ਹੱਲ ਕਰਨ ਦੇ ਯਤਨ ਹੋਣੇ ਚਾਹੀਦੇ। ਸਾਨੂੰ ਇਹ ਵੀ ਲੱਗਦਾ ਵੀ ਰਣਨੀਤਿਕ ਤੌਰ ਦੇ ਉੱਤੇ ਭਾਜਪਾ ਵਾਲੇ ਵੀ ਚਾਹਣਗੇ ਕਿ ਜੇ ਬਾਦਲਾਂ ਤੋਂ ਬਗੈਰ ਸਾਡੇ ਆਪ ਦੇ ਪੱਖ ਦੇ ਸਿੱਖ ਆਗੂਆਂ ਦੇ ਰਾਹੀਂ ਕੋਈ ਗੱਲ ਨਿਬੜਦੀ ਆ ਤਾਂ ਫਿਰ ਚੰਗੀ ਗੱਲ ਆ, ਮਾੜੀ ਗੱਲ ਨਹੀਂ ਹੈਗੀ। ਕਿਉਂਕਿ ਉਹਨਾਂ ਨੇ ਇਹ ਗੱਲ ਦੇਖ ਲਈ ਆ ਕਿ ਬਾਦਲ ਕਿਆਂ ਨੇ ਕਦੇ ਵੀ ਸਹੀ ਅਤੇ ਸੱਚੀ ਰਣਨੀਤੀ ਨਹੀਂ ਬਣਾਈ, ਉਲਟਾ ਉਹਨਾਂ ਨੇ ਸਾਡਾ ਵੀ ਨੁਕਸਾਨ ਕੀਤਾ ਸਿਆਸੀ ਤੌਰ ਤੇ ਆਪ ਦਾ ਵੀ ਕੀਤਾ। ਸੋ ਉਹ ਨਹੀਂ ਚਾਹੁੰਦੇ ਕਿ ਬਾਦਲ ਕਿਆਂ ਦੇ ਪੈਰ ਲੱਗਣ, ਤੇ ਬਾਦਲ ਕਿਆਂ ਦੇ ਪੈਰ ਨਾ ਲੱਗਣ ਦੇ ਵਿੱਚ ਭਾਜਪਾ ਦੇ ਆਪਦੇ ਇੰਟਰਸਟ ਨੇ, ਕਾਂਗਰਸ ਦੇ ਆਪਦੇ ਨੇ, ਆਮ ਆਦਮੀ ਪਾਰਟੀ ਦੇ ਆਪਦੇ ਨੇ, ਪਰ ਸਭ ਤੋਂ ਵੱਧ ਜਿਹੜਾ ਮਾੜਾ ਰੋਲ ਆ ਉਹ ਤਾਂ ਬਾਦਲ ਦਲ ਦੇ ਆਪਦੇ ਲੀਡਰਾਂ ਦਾ। ਹੁਣ ਇਹਨਾਂ ਦੇ ਲੀਡਰਾਂ ਦਾ ਕੁਝ ਐਤਵਾਰ ਥੋੜੀ ਆ, ਆਹੀ ਲੀਡਰ ਜਦੋਂ ਬਾਦਲ ਦਲ ਦੇ ਵਿੱਚ ਰਹੇ ਇਹਨਾਂ ਸਾਰਿਆਂ ਨੇ ਕਰਤੂਤ ਇਕੱਠਿਆਂ ਨੇ ਕੀਤੀ, ਫਿਰ ਇਹਨਾਂ ਚੋਂ ਪਤਾ ਨਹੀਂ ਕਿਹੜਾ ਕਦੋਂ ਜਿਹੜਾ ਬਾਗੀ ਹੋ ਜਾਂਦਾ, ਫਿਰ ਉਹ ਕਹਿੰਦਾ ਜੀ ਮੈਂ ਪੰਥਕ ਤਾਂ ਬਣੂੰਗਾ ਜੇ ਮੈਂ ਕਰਤੂਤ ਖੋਲਦੇ ਆ, ਜਿਹੜੀ ਪਹਿਲਾਂ ਗੱਲ ਕਰਕੇ ਹਟੇ ਆਪਾਂ। ਤੇ ਫਿਰ ਇਹਨਾਂ ਦਾ ਇਹ ਨਹੀਂ ਪਤਾ ਵੀ ਕਿਹਨੇ ਕਾਂਗਰਸ ਵਿੱਚ ਛਾਲ ਮਾਰ ਜਾਣੀ ਹੈ, ਕਿਹਨੇ ਭਾਜਪਾ ਛਾਲ ਮਾਰ ਜਾਣੀ।
ਕੈਪਟਨ ਅਮਰਿੰਦਰ ਸਿੰਘ ਉਹ ਵੀ ਕਿਸੇ ਵੇਲੇ ਅਕਾਲੀ ਸੀ। 1997 ਚ ਜੇ ਉਹਨੂੰ ਟਿਕਟ ਦੇ ਦਿੱਤੀ ਹੁੰਦੀ ਉਹਨੇ ਇਹਨਾਂ ਦੇ ਨਾਲ ਹੀ ਹੋਣਾ ਸੀ। ਇਹਨਾਂ ਦਾ ਸਤਾਇਆ, ਉਹ ਕਾਂਗਰਸ ਵਿੱਚ ਚਲੇ ਗਿਆ। ਕਾਂਗਰਸ ਨੇ ਉਹਨੂੰ ਮੁੱਖ ਮੰਤਰੀ ਬਣਾ ਲਿਆ, 2 ਵਾਰੀ ਬਣ ਗਿਆ ਸਗਾ ਤੇ। ਹੁਣ ਉਹ ਭਾਜਪਾ ਚ। ਇਵੇਂ ਹੀ ਮਨਪ੍ਰੀਤ ਬਾਦਲ ਆ, ਉਹ ਬਾਦਲ ਸਾਹਿਬ ਦਾ ਸਗਾ ਭਤੀਜਾ, ਉਹਨੂੰ ਸਿਆਸਤ ਵਿੱਚ ਆਪ ਲੈ ਕੇ ਆਏ। 3-4 ਵਾਰੀ ਉਹਨੂੰ ਐਮਐਲਏ ਬਣਨ ਦਾ ਮੌਕਾ ਵੀ ਮਿਲ ਗਿਆ। ਕਦੇ ਉਹਨੇ ਪੀਪਲਸ ਪਾਰਟੀ ਬਣਾ ਲਈ, ਪੀਪਲਸ ਪਾਰਟੀ ਆਫ ਪੰਜਾਬ। ਕਦੇ ਉਹ ਕਾਂਗਰਸ ਵਿੱਚ ਚਲੇ ਗਿਆ, ਕਦੇ ਹੁਣ ਉਹ ਭਾਜਪਾ 'ਚ ਚਲੇ ਗਿਆ। ਇਵੇਂ ਇਹਨਾਂ ਦੇ ਬਾਕੀ ਆਗੂਆਂ ਦਾ ਕੋਈ ਇਤਬਾਰ ਨਹੀਂ। ਇਤਬਾਰ ਤਾਂ ਖੁਦ ਵੱਡੇ ਬਾਦਲ ਦਾ ਤੇ ਛੋਟੇ ਬਾਦਲ ਦਾ ਨਹੀਂ। ਤੇ ਜਿਹੜੇ ਲੋਕ ਇਹ ਡਰਾਵਾ ਜਿਹਾ ਦਿੰਦੇ ਫਿਰਦੇ ਆ ਵੀ ਕੌਮ ਦਾ ਕੀ ਬਣੂ ਜੇ ਬਾਦਲ ਕਿਆਂ ਤੋਂ ਆਪਾਂ ਖਹਿੜਾ ਛਡਾ ਲਿਆ ਜੀ, ਫਿਰ ਆਪਣਾ ਕੀ ਬਣੂ। ਉਹ ਭਾਈ ਬਾਦਲ ਕਿਆਂ ਦੇ ਤਾਂ ਆਪ ਦੇ ਪੈਰ ਜਿਹੜੇ ਨੇ ਉਹ ਨਹੀਂ ਧਰਤੀ ਉੱਤੇ। ਜੇ ਈਡੀ ਵਾਲੇ ਜਾਂ ਹੋਰ ਜਿਹੜੀਆਂ ਫੋਰਸਾਂ ਜਿਨ੍ਹਾਂ ਬਾਰੇ ਇਹ ਚਰਚਾ ਚੱਲਦੀ ਆ ਕਿ ਜਿਹਨੂੰ ਭਾਜਪਾ 'ਚ ਜੁਆਇਨ ਕਰਾਉਣਾ ਹੁੰਦਾ ਉਹਦੇ ਮਗਰ ਪਾ ਦਿੰਦੇ ਆ, ਉਹ ਕਿਤੇ ਇਹਨਾਂ ਦੇ ਦੁਆਲੇ ਹੋ ਜਾਣ ਤਾਂ ਇਹ ਵੀ ਛਾਲਾ ਮਾਰ ਜਾਣਗੇ ਭਾਜਪਾ 'ਚ, ਬਾਦਲ ਪਰਿਵਾਰ ਵਾਲੇ। ਕੋਈ ਵੱਡੀ ਗੱਲ ਨਹੀਂ ਹੈ। ਹੁਣ ਇੱਥੇ ਅੱਜ ਪੂਰੀ ਚਰਚਾ ਚੱਲ ਰਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਮਿਤ ਸ਼ਾਹ ਨੇ ਪੰਜਾਬ ਆਉਣਾ ਤੇ ਪੰਜਾਬ ਦੇ ਬਾਦਲ ਦਲ ਦੇ ਸਾਬਕਾ 2 ਵੱਡੇ ਸੀਨੀਅਰ ਆਗੂ ਜਿਹੜੇ ਕਿ ਮੰਤਰੀ ਪਦ ਤੇ ਵੀ ਰਹਿ ਚੁੱਕੇ ਆ ਬਾਦਲ ਦਲ ਵੱਲੋਂ, ਉਹਨਾਂ ਨੇ ਭਾਜਪਾ ਜੁਆਇਨ ਕਰਨੀ ਹੈ। ਹੁਣ ਇਹ ਸੱਚੀ ਗੱਲ ਹੈ ਜਾਂ ਝੂਠੀ ਹੈ ਤਾਂ ਵਾਹਿਗੁਰੂ ਜਾਣੇ, ਪਰ ਇਹ ਚਰਚਾ ਪੂਰੇ ਜ਼ੋਰਾਂ ਤੇ ਆ ਵੀ ਉਹ ਪਟਿਆਲੇ ਮਾਲਵੇ ਖੇਤਰ ਦੇ 2 ਵੱਡੇ ਆਗੂ ਨੇ। ਤੇ ਜੇਕਰ ਧੜਾ ਧੜ ਬਾਦਲ ਦਲ ਦੇ ਲੀਡਰ ਭਾਜਪਾ ਜੁਆਇਨ ਕਰ ਰਹੇ ਨੇ ਤੇ ਉਹਨਾਂ ਦੀਆਂ ਗੱਲਾਂ ਸੁਣੋ ਕਦੇ ਜਦੋਂ ਉਹ ਭਾਜਪਾ 'ਚ ਚਲੇ ਜਾਂਦੇ ਆ, ਜਿਵੇਂ ਮਨਜਿੰਦਰ ਸਿੰਘ ਸਰਸੇ ਨੇ ਸੁਣਾਈਆਂ ਸੀ। ਜਦੋਂ ਇਹਨਾਂ ਦੀਆਂ ਗਦਾਰੀਆਂ ਦੇ ਕਿੱਸੇ ਖੁੱਲਦੇ ਨੇ ਕਿ ਕਿਵੇਂ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦਿੱਤੀ, ਕਿਵੇਂ ਸੈਣੀ ਵਰਗਿਆਂ ਤੋਂ ਪੁੱਠੇ ਕੰਮ ਕਰਾਏ, ਉਹਨਾਂ ਦਿਨਾਂ ਦੇ ਵਿੱਚ ਜਿਹੜੇ ਪੁੱਠੇ ਚੱਜ ਇਹਨਾਂ ਨੇ ਬੜੇ ਕੀਤੇ, ਪਰ ਖਾਸ ਤੌਰ ਦੇ ਉੱਤੇ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੇ ਮਸਲੇ ਉੱਤੇ ਤਾਂ ਬਹੁਤ ਹੀ ਜ਼ਿਆਦਾ ਨੀਚਤਾ ਦਿਖਾਈ। ਅੱਤਵਾਦੀ, ਦਹਿਸ਼ਤਗਰਦ, ਇਹ ਤਾਂ ਲਫ਼ਜ਼ ਆਮ ਸੀਗੇ। ਲਿਖ ਕੇ ਵੀ ਦਿੱਤਾ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤਾਂ ਬੜਾ ਮਾੜਾ ਬੰਦਾ ਜੀ, ਇਹ ਤਾਂ ਸੈਣੀ ਵਰਗੇ ਸਾਡੇ ਇੱਕ ਇੱਜ਼ਤਦਾਰ ਅਧਿਕਾਰੀ ਨੂੰ ਤੰਗ ਕਰ ਰਹੇ ਨੇ, ਇਹ ਤਾਂ ਜੀ ਇਹਨੂੰ ਪੰਜਾਬ ਨਾ ਭੇਜਿਆ ਯਾਰ। ਕਿੰਨੇ ਇਹਨਾਂ ਨੇ ਵਿੱਚ ਰੋੜੇ ਅਟਕਾਏ। ਸੀਐਮ ਬਾਦਲ ਸਾਹਿਬ ਦੇ ਸਾਈਨਾਂ ਹੇਠ ਉਹ ਚਿੱਠੀ ਗਈ ਸੀ। ਸੋ ਜਿਹੜਾ ਬਾਦਲ ਦਲ ਨੇ ਬੀਜਿਆ ਵਾ, ਹੁਣ ਜਦੋਂ ਵੱਢਣ ਦੀ ਵਾਰੀ ਆਈ ਆ ਤਾਂ ਉਸ ਮੌਕੇ ਇਹਨਾਂ ਨੇ ਧਾਮੀ ਸਾਹਿਬ ਵਰਗੇ ਬੰਦੇ ਮੂਹਰੇ ਕਰਤੇ। ਪਹਿਲਾਂ ਮਲੂਕੇ ਉਹਨਾਂ ਨੂੰ ਰੱਖਿਆ ਹੁੰਦਾ ਸੀਗਾ, ਅੱਜ ਸੁਖਦੇਵ ਸਿੰਘ ਭੌਰ ਦੀ ਇਹ ਸਟੇਟਮੈਂਟ ਆਈ ਹੈ ਕਿ ਪਹਿਲਾਂ ਮਲੂਕੇ ਵਰਗੇ ਤੇ ਕੁਝ ਹੋਰ ਸੀਗੇ ਜਿਨ੍ਹਾਂ ਨੂੰ ਰੱਖਿਆ ਸੀਗਾ, ਹੁਣ ਧਾਮੀ ਨੂੰ ਮੂਹਰੇ ਕਰਤਾ। ਇਹਨਾਂ ਨੇ ਅਸਲ ਵਿੱਚ ਤਾਂ ਧਾਮੀ ਨੂੰ ਇਸ ਕਰਕੇ ਭੇਜਿਆ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਸ਼ਾਇਦ ਸਾਡੀ ਗੱਲ ਬਣ ਜੇ, ਪਰ ਉੱਥੇ ਗੱਲ ਤਾਂ ਪੂਰੀ ਬਣ ਰਹੀ ਸੀ। ਜੇ ਕਿਤੇ ਬਾਹਰ ਸਲੀਕੇ ਨਾਲ, ਤਰੀਕੇ ਨਾਲ ਜਵਾਬ ਦੇ ਦਿੰਦੇ ਤਾਂ ਸ਼ਾਇਦ ਇਹਨਾਂ ਦਾ ਅੱਜ ਦੀ ਖਬਰ ਕੁਝ ਹੋਰ ਹੁੰਦੀ, ਪਰ ਇਹਨਾਂ ਦੀ ਰੀਝ ਕੁਝ ਹੋਰ ਆ। ਜਦੋਂ ਛਲ ਕਪਟ ਨਾਲ, ਹੇਰਾ ਫੇਰੀ ਨਾਲ, ਜਿਵੇਂ ਪੰਜਾਬ ਦੇ ਪਿੰਡਾਂ 'ਚ ਇੱਕ ਮੁਹਾਵਰਾ ਬੋਲਿਆ ਜਾਂਦਾ ਵੀ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ। ਸੋ ਜਦੋਂ ਛਲ ਕਪਟ ਨਾਲ ਉੱਥੇ ਕੋਈ ਚੀਜ਼ ਲੈਣ ਜਾਓਗੇ ਤਾਂ ਫਿਰ ਇਹੀ ਕੁਝ ਹੋਣਾ ਸੀ ਨਾ। ਤੋ ਜਿਹੜਾ ਰਿਜ਼ਲਟ ਨਿਕਲਿਆ ਉਹ ਲੱਗਦਾ ਤਾਂ ਕਈ ਗੱਲਾਂ ਤੋਂ ਮਾੜਾ ਹੈ ਵੀ ਯਾਰ ਨਹੀਂ ਹੋਣਾ ਚਾਹੀਦਾ ਸੀ ਮਾਰਕੁੱਟ ਵਾਲਾ ਕੰਮ, ਪਰ ਜੋ ਹਸ਼ਰ ਇਸ ਗੱਲ ਤੋਂ ਬਾਅਦ ਬਣਿਆ, ਜੋ ਨਤੀਜਾ ਨਿਕਲਿਆ, ਜੋ ਸਮਝ ਬਣ ਰਹੀ ਹੈ ਉਹ ਇਹੀ ਬਣ ਰਹੀ ਹੈ ਵੀ ਜੇਕਰ ਇਸ ਕਿਸਾਨ ਮੋਰਚੇ 'ਚ, ਕੌਮੀ ਇਨਸਾਫ ਮੋਰਚੇ ਦੇ ਵਿੱਚ ਬਾਦਲ ਦਲ ਨਾ ਹੋਵੇ ਤਾਂ ਜਿਹੜੀ ਧਿਰ ਨਾਲ ਨੈਗੋਸ਼ੀਏਸ਼ਨ ਹੋਣੀ ਇੰਡੀਅਨ ਸਟੇਟ ਸਿਸਟਮ ਨਾਲ ਹੀ ਹੋਣੀ ਹੈ, ਮੋਦੀ ਸਰਕਾਰ ਨਾਲ ਹੋਣੀ ਹੈ। ਤੇ ਜੇ ਕਿਤੇ ਸਾਡਾ ਮਸਲਾ ਹੱਲ ਹੁੰਦਾ ਹੋਵੇ ਤਾਂ ਸਾਨੂੰ ਹੋਰ ਕੀ ਚਾਹੀਦਾ। ਅਸੀਂ ਬਾਦਲ ਕਿਆਂ ਤੋਂ ਕੀ ਇੱਥੇ ਹਾਰ ਪਵਾਉਣੇ ਆ ਜੀ। ਪਹਿਲਾਂ ਵੀ ਤਾਂ ਜੁੱਤੀਆਂ ਮਾਰਦੇ ਆ, ਉਹ ਜਲੀਲ ਕਰਦੇ ਆ। ਤੇ ਜਿਹੜੇ ਬਾਦਲ ਕੇ
इस तरीके नाल कौमी भावना के उल्ट भुगतते रहे ने। उन्हां तो बगैर जेकर साडे जेल੍ਹਾਂ ते नज़रबंद ਸਿੰਘਾਂ ਦੇ रिहाई के मसले उत्ते, जथेदार जगतार सिंह हवारा के मसले उत्ते कोई राहत मिलती है तो फिर बादल के पिट्टी जान भाई भी सानू विच रख दे, इन्हां नूं जो मर्जी हक है जो मर्जी करी जाने। इन्हां दी लोड़ होगी ना, ये आप कहणगे चाहणगे भी साडा विच किसी ना किसी तरीके नाल नां आ जावे। ते जदों ये सारी खेड खेडदे आ तां निशाना तो यही हुंदा ना कि पंथ विच असीं दुबारा पैर रखना। भाई तुसीं पंथ विच पैर रखण दे लई चंगे काम करदे, जदों तुहाडे कोले राज भाग सी उदों तुसीं जेल੍ਹਾਂ ते नज़रबंद ਸਿੰਘ रिहा कराउण दे खिलाफ डटे रहे। ਅੱਜ ਤੁਹਾਡੀ ਚੱਲਦੀ ਨਹੀਂ, ਅੱਜ ਤੁਹਾਡੀ ਕੋਈ ਸੁਣਵਾਈ ਨਹੀਂ, ਅੱਜ ਤੁਸੀਂ ਕਹਿੰਦੇ ਹੋ ਕਿ ਅਸੀਂ ਜਿਹੜਾ ਤੇ ਨਜ਼ਰਬੰਦ ਸਿੰਘ ਰਿਹਾ ਕਰਨੇ ਆ। ਤੁਹਾਨੂੰ ਤਾਕਤ ਤਾਂਹੀਓ ਦਿੱਤੀ ਸੀ ਸਿੱਖਾਂ ਨੇ, ਤੁਹਾਡੀਆਂ ਸਾਰੀਆਂ ਘਾਟਾਂ ਕਮਜ਼ੋਰੀਆਂ ਔਗਣਾਂ ਨੂੰ ਅੱਖੋਂ ਪਰੋਖੇ ਕਰਕੇ ਇਹ ਸੋਚ ਕੇ ਤਾਕਤ ਬਖਸ਼ੀ ਬਾਦਲ ਦਲ ਨੂੰ ਕਿ ਸਾਡੇ ਕੁਝ ਮਸਲੇ ਨੇ, ਸਾਡੇ ਆਪ ਦੇ ਬੰਦੇ ਨੇ। ਤੇ ਆਪਦਿਆਂ ਨੇ ਕੀ ਕੀਤਾ, ਸਾਹਿਬ श्री गुरु ग्रंथ साहिब जी की बेअदबी करने वालों का साथ दिता। सरसे वाले भनिहारे वाले नरक धारिए सिक्खी दे हरेक दुश्मन का साथ दिता, सिख फलसफे दे हरेक दुश्मन का साथ दिता, नानकशाही कैलेंडर का भोग पाउण वालियां का साथ दिता, अकाल तख्त साहिब की मर्यादा नूं चुनौती देण वालियां का साथ दिता, कालियां सूचियां दे विच जिन्हां ने साडे भरावां दे नौं पवाए उन्हां दा साथ दिता। बाहरले मुल्कां दे विच थां थां दे उत्ते ਜਿਹੜੇ ਸਾਡੇ ਸਿੱਖ ਭਰਾ ਰੋਜੀ ਰੋਟੀ ਕਮਾਉਣ ਗਏ ਨੇ ਉਹਨਾਂ ਨੂੰ ਉੱਥੇ ਤੰਗੀਆਂ ਦੇਣ ਵਾਲਿਆਂ ਦਾ ਸਾਥ ਦਿੱਤਾ। ਤੇ ਇੱਥੇ ਪੰਜਾਬ ਦੇ ਵਿੱਚ ਕੋਈ ਗੁਰਸਿਮਰਨ ਮੰਡ, ਕੋਈ ਸੂਰੀ, ਕੋਈ ਕਤੂਰੀ, ਪਤਾ ਨਹੀਂ ਕਿੱਥੋਂ ਕਿੱਥੋਂ ਇੱਥੇ ਇੰਨੇ ਕੱਟੜਪੰਥੀ ਪੈਦਾ ਕਰਤੇ। ਉਹਨਾਂ ਸਾਰਿਆਂ ਦੇ ਨਾਲ ਸੁਖਬੀਰ ਸਿੰਘ ਬਾਦਲ ਦੀਆਂ ਫੋਟੋਆਂ ਆ ਪਿੱਛੇ ਜੇ ਉਹ ਜਿਹੜਾ ਹਿੰਦੂ ਸ਼ਿਵ ਸੈਨਾ ਵਾਲਾ ਜਿਹੜਾ ਸੰਤ ਭਿੰਡਰਾਂ ਵਾਲਿਆਂ ਦੇ ਵੇਲੇ ਤੋਂ बहुत ज्यादा सिख जज्बातों के खिलाफ भुगतदा रहा, ਉਹਨੂੰ ਉਹਦੇ ਨਾਲ ਚੋਣ ਸਮਝੌਤਾ कर लिया। हद होई पई है। ते उपरों कहंदे आ भी सिख साडी इज्जत क्यों नहीं करदे। मैनूं तां इह दिखदा है भी जे किते रब ना करे किते दुबारा इन्हां कोले ताकत आ गई, ये जख्मी सप्प वांगू आ। ते जिवें साडे इतिहास विच लखपत राय दा जिक्र आउंदा ना, लखपत राय वाली करनगे अपने। लखपत राय ने ऐलान ही करता सी भी जिथे भी सिख मिलदा मार दो, बंड दो, इनाम मिलूगा। गौड़ नहीं किसी ने शब्द वरतना, कहता गुर अखर चेते आउंदा, गुरु चेते आउंदा, रोड़ी अखर वरत्या करो। बहुत उपद्र कीते, बहुत जुल्म कीता सी लखपत राय। ते जे किते बादल दल कोले दोबारा सियासी ताकत आ गई तां लखपत राय नूं जकरीए खान नूं फेल कर जाणगे, बहुत जुल्म करनगे। तो जिहड़ा इन्हां तो बगैर साडा कुछ बन सकदा होवे तां रणनीतिक तौर ते, कूटनीतिक तौर दे उत्ते वो जरूर बनाउणा चाहिए। सो अज दे इस प्रोग्राम दे राहीं असीं ये बेनती समुचे भाईचारे नूं करनी चाहुंदे हां कि तुहानूं सारिआं दे मनां नूं इह गल दा अजीब जिहा लग सकदा कि जी इकट्ठे होना चाहीदा, पर जिहड़ां नूं इकट्ठे करके नाल ਤੋਰਨ ਦੀ ਗੱਲ सोचदे आ ਉਹਨਾਂ ਦੀ ਅਸਲ ਹਕੀਕਤ ਤਾਂ ਤੁਸੀਂ सोचो भी की है। विरसा सिंह बलटोहा नूं सुन लो, ਉਹ ਇਸ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਬਾਰੇ ਕੀ ਮਾੜਾ ਕੀਤਾ ਬਾਪੂ ਗੁਰਚਰਨ ਸਿੰਘ ਨੇ ਜੀ। ਔਰ ਅੱਜ ਤੱਕ ਜਥੇਦਾਰ ਜਗਤਾਰ ਸਿੰਘ ਹਵਾਰੇ ਦੇ ਸਿਰ ਤੇ ਇੱਕ ਬਾਪ ਬਣ ਕੇ ਖੜਾ, ਕੀ ਮਾੜਾ ਕਰਤਾ ਅਮਰ ਸਿੰਘ ਚਾਹਲ ਨੇ, ਜਾਂ ਉੱਥੇ ਜਿਹੜੇ ਨੌਜਵਾਨ ਬੈਠੇ ਆ ਠੰਡ ਦੇ ਵਿੱਚ, ਜਾਂ ਜਿਹੜੇ ਇਸ ਮੋਰਚੇ ਦੀ ਰੂਪ ਰੇਖਾ ਲੀਕਣ ਵਾਲੇ ਆ, ਕੌਣ ਉਹਨਾਂ ਚੋਂ ਨਿਕੰਮਾ, ਕੌਣ ਮਾੜਾ, ਕੀ ਉਹਨਾਂ ਨੇ ਪੰਥ ਦਾ ਨੁਕਸਾਨ ਕੀਤਾ। ਤੇ ਵਿਰਸਾ ਸਿੰਘ ਬਲਟੋਹਾ ਇਹ ਉਹਨਾਂ ਨੂੰ ਨਿੰਦਣ ਭੰਡਣ ਤੇ ਔਰ ਪੂਰਾ ਨੀਵੇਂ ਦਰਜੇ ਦੇ ਸ਼ਬਦ, ਅਸੀਂ ਤਾਂ ਉਹ ਸ਼ਬਦ ਮਤਲਬ ਇਹਨਾਂ ਦੇ ਖਿਲਾਫ ਨਹੀਂ ਵਰਤ ਸਕਦੇ, ਸਾਨੂੰ ਜਿੰਨਾ ਮਰਜੀ ਰੋਸ ਆ ਇਹਨਾਂ ਦੇ ਖਿਲਾਫ ਨਹੀਂ ਵਰਤ ਸਕਦੇ, ਪਰ ਉਹ ਜੋ ਕੁਝ ਅਸਲ ਵਿੱਚ ਇਹਨਾਂ ਦੇ ਮਨ ਵਿੱਚ ਹੈ ਉਹ ਸਾਰਾ ਜ਼ਾਹਿਰ ਹੋ ਰਿਹਾ। ਜਿਹੜਾ ਅੰਦਰ ਆ ਮਨ ਦੇ ਵਿੱਚੋਂ ਮੈਲ ਛਲ ਕਪਟੋ ਸਾਰਾ ਜ਼ਾਹਿਰ ਹੋ ਰਿਹਾ। ਉਹ ਇਹੋ ਜਿਹਾ ਨੂੰ ਨਾਲ ਲੈ ਕੇ ਕਰਾਂਗੇ। ਦੂਜਾ ਇਹ ਹੈਗਾ ਕਿ ਜਿਹੜੀ ਧਰਨੇ ਬੰਦੇ ਛੱਡਣੇ ਆ ਉਹ ਇਹਨਾਂ ਨੂੰ ਦੇਖ ਕੇ ਰਾਜੀ ਨਹੀਂ। ਤੀਜਾ ਇਹ ਹੈਗਾ ਕਿ ਇਹਨਾਂ ਦੇ ਨਾਲ ਹੋਣ ਕਰਕੇ ਬਹੁਤ ਸਾਰੇ ਬੰਦਿਆਂ ਨੇ ਆਉਣਾ ਨਹੀਂ, ਪਰ ਇਹਨਾਂ ਨੂੰ ਪਰਾਂ ਰੱਖ ਕੇ ਐਲਾਨ ਕਰੋ ਤਾਂ ਹੋਰ ਬਹੁਤ ਸਾਰੇ ਪਾਸਿਆਂ ਤੋਂ ਹਮਾਇਤ ਮਿਲਣ ਦੇ ਆਸਾਰ ਨੇ। ਠੀਕ ਆ, ਇਹ ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਹੋਰ ਸਿੱਖ ਸੰਸਥਾਵਾਂ ਨੂੰ ਮੋਰਚੇ ਦੇ ਖਿਲਾਫ ਵਰਤ ਜਾਣਗੇ,
पर जिथे सिंह जिहड़े आ इन्ना टाइम होर बैठे आ इन्हां दे करके 2-4 महीने का फर्क होर पै जू। पर अंत इन्हां दी हेठी करन दे लई, इन्हां सारिਆਂ ਨੂੰ अकल देण दे लई ਜਦੋਂ मोदी सरकार फैसला करू जिवें पिछली वार कीता, इन्हां ਨੂੰ भी यही लगदा सी ना भी मोदी ने किहड़ा किसान मोर्चे ਦੇ ਵਿੱਚ ਪਿੱਛੇ ਮੁੜਨਾ ਨਹੀਂ, ਐਸਾ ਹੀ ਕਿਸਾਨਾਂ ਦੇ ਵਿੱਚ ਸਾਡੀ ਭੱਲ ਬਣ ਜਾਣੀ। ਇਹਨਾਂ ਨੇ ਉਦੋਂ ਵੀ ਸ਼ੋਸ਼ੇਬਾਜ਼ੀ ਕੀਤੀ ਸੀ ਕਿ ਅਸੀਂ ਕਿਸਾਨਾਂ ਦੇ ਬੜੇ ਜੀ ਹਿੱਤੂ ਆ, ਅਸੀਂ ਦੇਖ ਲਓ ਮਿਨਿਸਟਰੀਆਂ ਛੱਡਤੀਆਂ, ਅਸੀਂ ਰਿਜ਼ਾਈਨ ਕਰਤਾ, ਇਹ ਕਹਿ ਕੇ ਅਸੀਂ ਮੋਦੀ ਸਰਕਾਰ ਵਿੱਚੋਂ ਬਾਹਰ ਆ ਗਏ ਆ ਤੇ ਹੁਣ ਸਾਨੂੰ ਖਨੀ ਲੋਕਾਂ 'ਚ ਬੜੀ ਪ੍ਰਵਾਨਗੀ ਮਿਲ ਜੂ। ਪਰ ਲੋਕ ਬੜੇ ਸਿਆਣੇ ਆ, ਉਧਰੋਂ ਤਾਂ ਮੋਦੀ ਸਾਹਿਬ ਨੇ ਇਹਨਾਂ ਨੂੰ ਬਗੈਰ ਪੁੱਛਿਆ ਦੱਸਿਆ, ਇਹਨਾਂ ਦੀ ਪ੍ਰਵਾਹ ਕੀਤੇ ਬਗੈਰ ਮੋਰਚਾ ਜਿਹੜਾ ਸੀਗਾ ਉਹ ਜੇਤੂ ਹੋ ਗਿਆ ਤੇ 3 ਕਾਲੇ ਕਾਨੂੰਨ ਰੱਦ ਹੋ ਗਏ। ਤੇ ਇਧਰੋਂ ਸੰਗਤਾਂ ਜਿਹੜੀਆਂ ਸੀ ਉਹਨਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਇਆ ਵੀ ਤੁਹਾਡਾ ਤਾਂ ਕੋਈ ਰੋਲ ਹੀ ਨਹੀਂ ਵਿੱਚ, ਐਵੇਂ ਤੁਸੀਂ ਜਿਵੇਂ ਕਹਿੰਦੇ ਹੁੰਦੇ ਆ ਵੀ ਆਪਣੀ ਵੀ ਬੱਚੀ ਬੱਗ ਦੇ ਵਿੱਚ ਬੱਚੀ ਹੈਗੀ ਆ, ਤੁਸੀਂ ਕਹਿੰਦੇ ਫਿਰੋ ਵੀ ਅਸੀਂ ਵੀ ਕਿਸਾਨ ਸੰਘਰਸ਼ ਦਾ ਸਾਥ ਦਿੱਤਾ, ਕਹਿੰਦੇ ਫਿਰੋ, ਪਰ ਹਕੀਕਤ ਵਿੱਚ ਤੁਸੀਂ ਇਹਦੇ ਨਾਲ ਕਿਸੇ ਗਿਣਤੀ ਜੀ। ਹੁਣ ਵੀ ਮੋਦੀ ਸਰਕਾਰ ਇਹੋ ਜਿਹਾ ਹੀ ਕੋਈ ਧੋਬੀ ਪਟੜਾ ਮਾਰ ਸਕਦੀ ਆ ਬਈ ਬਾਦਲਕਿਆਂ ਤੋਂ ਬਗੈਰ ਜਿਹੜਾ ਚ ਨਜ਼ਰਬੰਦ ਸਿੰਘਾਂ ਦੇ ਮਸਲੇ ਉੱਤੇ, ਭਾਈ ਜਗਤਾਰ ਸਿੰਘ ਹਵਾਰਾ ਦੇ ਮਸਲੇ ਉੱਤੇ ਕੋਈ ਵੱਡਾ ਫੈਸਲਾ ਆ ਜਾਵੇ ਤੇ ਮੋਦੀ ਦੇ ਇਸ ਫੈਸਲੇ ਤੋਂ ਬਾਅਦ ਚ ਬਾਦਲ ਦਲ ਵਾਲੇ ਕਹਿੰਦੇ ਫਿਰਨ ਨਹੀਂ ਉਹ ਤਾਂ ਅਸੀਂ ਵੀ ਨਾਲ ਹੀ ਸੀਗੇ, ਸੋ ਇਸ ਗੱਲ ਦੀ ਕੋਈ ਬੜੀ ਜ਼ਿਆਦਾ ਟੈਨਸ਼ਨ ਜੀ ਚਿੰਤਾ ਕਰਨ ਦੀ ਲੋੜ ਨਹੀਂ ਕਿ ਜੀ ਇਹਨਾਂ ਤੋਂ ਬਗੈਰ ਖਨੀ ਗੱਡਾ ਖੜ ਜੂ। ਸੱਚੇ ਪਾਤਸ਼ਾਹ ਕਿਰਪਾ ਕਰਨ। ਕਈ ਵਾਰ ਰਣਨੀਤਕ ਕੂਟਨੀਤਕ ਸਮੀਕਰਨ ਇਹੋ ਜਿਹੇ ਬਣ ਜਾਂਦੇ ਆ, ਮੋਦੀ ਸਰਕਾਰ ਨੂੰ ਆਪਦੇ ਸਵਾਰਥਾਂ ਲਈ, ਆਪਦੇ ਸਿਆਸੀ ਹਿੱਤਾਂ ਲਈ ਸਿੱਖ ਜਜ਼ਬਾਤਾਂ ਦੇ ਪ੍ਰਤੀ ਥੋੜਾ ਜਿਹਾ ਨਰਮ ਹੋਣਾ ਪੈ ਰਿਹਾ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ RSS ਜਾਂ BJP ਦੇ ਗੁਣ ਗਾਉਣੇ ਸ਼ੁਰੂ ਕਰ ਦੇਣੇ ਆ। ਅਸੀਂ ਆਪਦੀ ਲੜਾਈ ਜਿਹੜੀ ਹੈਗੀ ਆ ਉਹ ਜਾਰੀ ਰੱਖੀਏ ਤੇ ਆਪਦਾ ਮਤਲਬ ਜਿਹੜਾ ਹੈਗਾ ਉਹ ਹੱਲ ਕਰਨ ਲਈ, ਆਪਦੀ ਸਵਾਰਥ ਸਿੱਧੀ ਲਈ ਸਾਨੂੰ ਇੰਨੀ ਕੁ ਕੂਟਨੀਤੀ ਜ਼ਰੂਰ ਵਰਤ ਲੈਣੀ ਚਾਹੀਦੀ ਆ ਕਿ ਬਾਦਲ ਦਲ ਤੋਂ ਬਗੈਰ ਮੋਦੀ ਸਰਕਾਰ ਦੇ ਨਾਲ ਜਿਹੜਾ ਚ ਨਜ਼ਰਬੰਦ ਸਿੰਘਾਂ ਦੇ ਮਸਲੇ ਉੱਤੇ ਅੱਗੇ ਵਧਣਾ ਚਾਹੀਦਾ। ਹੋ ਸਕਦਾ ਕਿਸੇ ਭੈਣ ਭਰਾ ਨੂੰ ਸਾਡੀ ਇਹ ਸੋਚ ਚੰਗੀ ਨਾ ਲੱਗੇ, ਪਰ ਜੋ ਸਾਨੂੰ ਸਮਝ ਲੱਗਦੀ ਹੈ ਇੱਥੇ ਗਰਾਊਂਡ ਤੇ ਬੈਠਿਆਂ ਨੂੰ ਉਹ ਇਹੀ ਆ ਕਿ ਬਾਦਲਕਿਆਂ ਤੋਂ ਬਗੈਰ ਅਸੀਂ ਫਾਇਦੇ 'ਚ ਰਵਾਂਗੇ, ਬਾਦਲਕਿਆਂ ਦੇ ਨਾਲ ਅਸੀਂ ਨੁਕਸਾਨ ਖਾਵਾਂਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।